ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਜ਼ ਅੱਜ 22 ਅਪ੍ਰੈਲ 2020 ਤੇ 9 ਵਿਸਾਖ ਨਾਨਕਸ਼ਾਹੀ ਸੰਮਤ 552 ਦੇ ਦਿਨ ਅਸੀਂ ਗੱਲ ਕਰਨ ਜਾ ਰਹੇ ਹਾਂ ਤੇ ਜਿਹੜੀਆਂ ਬੀਤੇ 24 ਘੰਟੇ ਦੀਆਂ ਡਿਵੈਲਪਮੈਂਟਸ ਹੈਗੀਆਂ ਨੇ, ਖਬਰਾਂ ਨੇ, ਉਹਨਾਂ ਤੇ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਦੇ ਅਸੀਂ ਵਿਚਾਰ ਜਾਣਾਂਗੇ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ TV84 ਦੇ ਦੁਨੀਆ ਭਰ ਚ ਬੈਠੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ। ਅੱਜ ਦਾ ਜਿਹੜਾ ਦਿਨ ਹੈ, ਵਿਸ਼ੇਸ਼ ਕਰਕੇ ਅੱਜ ਵਰਲਡ ਅਰਥ ਡੇ ਹੈਗਾ ਆ। ਜਦੋਂ ਅਸੀਂ ਦੇਖਦੇ ਹਾਂ ਦੁਨੀਆ ਨੂੰ ਜਾਂ ਦੁਨੀਆ ਤੇ ਇਹ ਜਿਹੜਾ ਇਸ ਵਕਤ ਸੰਕਟ ਚੱਲ ਰਿਹਾ ਕਰੋਨਾ ਵਾਇਰਸ ਦਾ, COVID-19 ਦਾ, ਤੋ ਇਹਦੀ ਇੱਕ ਆਪਣੀ ਅਹਿਮੀਅਤ ਹੈਗੀ ਹੈ। ਵਰਲਡ ਅਰਥ ਡੇ ਦੀ ਅੱਜ 50th ਜਿਹੜੀ ਐਨੀਵਰਸਰੀ ਹੈ। ਤੋ ਸਭ ਤੋਂ ਪਹਿਲਾਂ ਤਾਂ ਮੈਂ ਇਸ ਮੁਕਾਮ ਦੇ ਉੱਤੇ ਅੱਜ ਦੇ ਉੱਤੇ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ। ਜਦੋਂ ਇਸ ਦਿਹਾੜੇ ਨੂੰ ਅਸੀਂ ਅੱਜ ਦੀ ਇਸ ਜੋ ਪੈਂਡੈਮਿਕ ਚੱਲ ਰਿਹਾ ਹੈ ਇਸ ਦੇ ਨਾਲ ਰਿਲੇਟ ਕਰਕੇ ਦੇਖਦੇ ਹਾਂ, ਤੋਂ ਬਾਅਦ ਫਿਰ ਜਿਹੜੀ ਗੱਲਬਾਤ ਹੈਗੀ ਹੈ, ਜਿਹੜੀਆਂ ਡਿਵੈਲਪਮੈਂਟਸ ਨੇ ਉਹਨਾਂ ਵੱਲ ਨੂੰ ਆਵਾਂਗੇ। ਦੇਖੋ, ਅੱਜ ਜਦੋਂ ਕਿ ਕੁੱਲ ਦੁਨੀਆ ਇਸ ਕੋਰੋਨਾ ਦੇ ਪੈਂਡੈਮਿਕ ਦੇ ਵਿੱਚ, ਮਹਾਮਾਰੀ ਦੇ ਵਿੱਚ ਫਸੀ ਹੋਈ ਹੈ, ਬਹੁਤ ਸਾਰੇ ਇਸ਼ੂ ਇਸ ਦੌਰ ਦੇ ਵਿੱਚ ਸਾਹਮਣੇ ਆਏ ਜਿਨ੍ਹਾਂ ਦੇ ਉੱਤੇ ਫੋਕਸ ਹੋਇਆ। ਉਹਦੇ ਚੋਂ ਇੱਕ ਸੀ ਉਹ ਐਨਵਾਇਰਨਮੈਂਟ ਨਾਲ ਸੰਬੰਧਿਤ ਸੀ, ਕਿਉਂਕਿ ਜਦੋਂ ਬਹੁਤ ਸਾਰੇ ਮੁਲਕਾਂ 'ਚ ਲਾਕਡਾਊਨ ਹੋਇਆ ਤੇ ਪਹਿਲੇ ਮੁੱਢਲੇ ਦਿਨਾਂ ਦੇ ਵਿੱਚ ਹੀ ਬਹੁਤ ਸਾਰੀਆਂ ਪਿਕਚਰਸ ਕਿ ਅਸਮਾਨ ਹੁਣ ਕਿਵੇਂ ਸਾਫ਼ ਹੈ, ਪੰਛੀ ਕਿਵੇਂ ਵਾਪਸ ਆ ਗਏ ਨੇ, ਕਿਵੇਂ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ, ਕਿਵੇਂ ਚੰਦਰਮਾ ਤੇ ਤਾਰੇ ਜਿਹੜੇ ਨੇ ਉਹ ਬਿਲਕੁਲ ਉਵੇਂ ਹੋ ਗਏ ਨੇ ਜਿਵੇਂ 40-50 ਸਾਲ ਪਹਿਲਾਂ ਤੁਸੀਂ ਨੇਕਡ ਆਈਜ਼ ਨਾਲ ਦੇਖ ਸਕਦੇ ਸੀ। ਸੋ ਇਸ ਸਾਰੇ ਦੇ ਨਾਲ ਨਾਲ ਇਹ ਵੀ ਗੱਲ ਸਾਹਮਣੇ ਆਈ ਕਿ ਜਿੱਥੇ ਐਨੀਮਲਸ, ਕਿਉਂਕਿ ਜ਼ਾਹਰ ਹੈ ਕਿ ਕਰੋਨਾ ਦਾ ਸੋਰਸ ਜਿਹੜਾ ਹੈ ਉਹ ਉਹਦਾ ਬੇਸ ਐਨੀਮਲਸ 'ਚ ਹੈ, ਉਹ ਭਾਵੇਂ ਚਮਗਿੱਦੜ 'ਚ ਹੈ ਜਾਂ ਉਸ ਦੇ ਵਿੱਚ ਪੈਂਗੋਲੀਆ 'ਚ ਹੈ, ਕਿਸੇ 'ਚ ਵੀ ਹੋਏ। ਲੇਕਿਨ ਇਹ ਵੀ ਸਾਹਮਣੇ ਆਇਆ ਕਿ ਭਾਈ ਅਸੀਂ ਕਿਵੇਂ ਜਿਹੜੀ ਵਾਈਲਡ ਲਾਈਫ ਹੈ ਉਸ ਨੂੰ ਆਪਣੇ ਡੋਮੈਸਟਿਕ ਲਾਈਫ 'ਚ ਨਾ ਲਿਆਈਏ, ਜਾਂ ਇਹ ਮੰਗ ਵੀ ਹੁਣ ਕੀਤੀ ਜਾ ਰਹੀ ਹੈ ਕਿ ਜਿੱਥੋਂ ਇਸ ਦੀ ਸ਼ੁਰੂਆਤ ਹੋਈ ਵੁਹਾਨ 'ਚੋਂ, ਉਸ ਦੀ ਜਿਹੜੀ ਇਹ ਪਸ਼ੂ ਮੰਡੀ ਹੈ ਇਸ ਨੂੰ ਬੰਦ ਕੀਤਾ ਜਾਏ। ਸੋ ਕੁੱਲ ਮਿਲਾ ਕੇ ਇਸ ਸਾਰੇ ਦੌਰ ਦੇ ਵਿੱਚ ਜਦੋਂ ਅਸੀਂ ਅੱਜ ਦੇ ਦਿਨ ਦੀ ਗੱਲ ਕਰ ਰਹੇ ਹਾਂ, ਅੱਜ ਅਸੀਂ 22 ਅਪ੍ਰੈਲ ਨੂੰ ਜਦੋਂ ਇਹ ਪ੍ਰੋਗਰਾਮ ਕਰ ਰਹੇ ਹਾਂ, ਤਾਂ ਫਿਰ ਧਿਆਨ 50 ਸਾਲ ਪਹਿਲਾਂ ਜਾਂਦਾ ਹੈ ਕਿ ਇਸ ਦਿਨ 1970 ਦੇ ਵਿੱਚ 22 ਅਪ੍ਰੈਲ ਨੂੰ ਇੱਕ ਮੂਵਮੈਂਟ ਜਿਹੜੀ ਕਿ ਬੜੀ ਲੋਅਰ ਲੈਵਲ ਤੋਂ ਸ਼ੁਰੂ ਹੋਈ। ਵਿਸਕੌਨਸਨ ਦੇ ਕਾਂਗਰਸਮੈਨ ਨੇ ਉਸ ਵੇਲੇ, ਔਰ ਜੇ ਤੁਸੀਂ ਅਮਰੀਕਾ ਦੇ ਵਿੱਚ 1970ਵਿਆਂ ਦੇ ਸ਼ੁਰੂ 'ਚ ਮਾਹੌਲ ਦੇਖੋ, 1960ਵਿਆਂ ਦੇ ਅਖੀਰ 'ਚ ਇਹ ਉਹ ਪੀਰੀਅਡ ਸੀ ਜਦੋਂ ਕਿ ਵਿਤਨਾਮ ਵਾਰ ਚੱਲ ਰਹੀ ਸੀ। ਡਰਾਫਟਿੰਗ ਕਿ ਹਰ 18 ਸਾਲ ਤੋਂ ਵੱਡੀ ਉਮਰ ਦਾ ਮੁੰਡਾ ਜਿਹੜਾ ਉਸ ਨੂੰ ਫੌਜ 'ਚ ਜਿਹੜਾ ਉਹ ਭਰਤੀ ਹੋਣਾ ਹੀ ਪੈਂਦਾ ਸੀ, ਉਹਨੂੰ ਡਰਾਫਟ ਕੀਤਾ ਜਾਂਦਾ ਸੀ। ਔਰ ਇਸੇ ਤਰ੍ਹਾਂ ਸੋਸ਼ਲ ਫੈਬਰਿਕ ਵੀ ਟੁੱਟ ਰਹੇ ਸੀ, ਫੈਮਲੀਜ਼ ਦਾ ਟੁੱਟਣਾ ਜਿਹੜਾ ਹੈ, ਔਰ ਉਹਦੇ ਚੋਂ ਇੱਕ ਚੈਲੰਜ ਫੈਮਲੀ ਲਾਈਫ ਨੂੰ ਵੀ, ਜਿਹਦੇ ਚੋਂ ਹਿੱਪੀ ਮੂਵਮੈਂਟ ਜਿਹੜੀ ਹੈ ਉਹ ਆਪਣੇ ਪੂਰੇ ਜ਼ੋਰ ਤੇ ਸੀ। ਔਰ ਇਹ ਸਾਰੀ ਮੂਵਮੈਂਟ ਦਾ ਧੁਰਾ, ਉਹ ਐਂਟਾਈ ਵਾਰ ਹੋਏ ਜਾਂ ਸੋਸ਼ਲ ਰਾਈਟਸ ਹੋਣ ਜਾਂ ਵਿਮਨ ਲਿਬਰਟੀ ਹੋਏ ਜਾਂ ਕੁੱਲ ਮਿਲਾ ਕੇ ਇੱਕ ਸਰਚ ਫਾਰ ਸਪਿਰਿਚੁਅਲਿਟੀ, ਮਟੀਰੀਅਲਿਜ਼ਮ ਤੋਂ ਤੋਬਾ ਦੀ ਲਾਈਨ ਹੋਏ, ਇਹਦਾ ਮਰਕਜ਼ ਸਾਰਿਆਂ ਦਾ ਯੂਨੀਵਰਸਿਟੀ ਸੀ। ਯੂਨੀਵਰਸਿਟੀਜ਼, ਕਾਲਜਿਸ, ਯੂਥ ਜਿਹੜਾ ਹੈ ਉਹ ਪੂਰਾ ਇਹਨਾਂ ਮੂਵਮੈਂਟਸ ਨੂੰ ਲੀਡ ਕਰ ਰਿਹਾ ਸੀ। ਉਸ ਦੌਰ ਦੇ ਵਿੱਚ ਇਹ ਜਿਹੜਾ ਥਾਟ ਸਾਹਮਣੇ ਆਇਆ, ਕਿਉਂਕਿ ਇਹ ਉਹ ਪੀਰੀਅਡ ਸੀ ਜਿਹਦੇ 'ਚ ਸੈਂਟਾ ਕਲੈਰਾ ਕੈਲੀਫੋਰਨੀਆ ਦੇ ਇਸ ਹਿੱਸੇ, ਸੈਂਟਾ ਬਾਰਬਰਾ ਦੇ ਵਿੱਚ ਬਹੁਤ ਵੱਡੀ ਆਇਲ ਸਪਿਲ ਹੋਈ ਸੀ। ਔਰ ਇਸੇ ਤਰੀਕੇ ਨਾਲ ਇਹ ਲੱਗ ਰਿਹਾ ਸੀ ਕਿ ਕਿਵੇਂ ਜਿਹੜੀਆਂ ਇੱਥੇ ਪਾਵਰਫੁਲ ਲੌਬੀਜ਼ ਨੇ, ਉਹ ਆਇਲ ਡਿਗਿੰਗ ਦੀਆਂ ਹੋਣ, ਮਾਈਨਸ ਦੀਆਂ ਹੋਣ, ਉਹ ਐਨਵਾਇਰਨਮੈਂਟ ਨੂੰ ਗੰਦਲਾ ਕਰ ਰਹੇ ਨੇ। ਔਰ ਉਹ ਜਿਹੜਾ ਐਨਵਾਇਰਨਮੈਂਟਲ ਹੈਜ਼ਰਡ ਹੈ, ਪੋਲਿਊਸ਼ਨ, ਚਾਰ ਚੁਫੇਰੇ, ਇੰਡਸਟਰੀਅਲਾਈਜੇਸ਼ਨ ਜਿਹੜੀ ਕਿ 19ਵੀਂ ਸਦੀ ਦੀ ਬਿਗਨਿੰਗ 'ਚ ਜ਼ਿਆਦਾ ਜ਼ੋਰ ਨਾਲ ਸ਼ੁਰੂ ਹੁੰਦੀ ਹੈ, ਉਹਦੇ ਇੰਪੈਕਟ ਦੇਖੇ ਜਾ ਰਹੇ ਸੀ। ਸੋ ਕੁੱਲ ਮਿਲਾ ਕੇ ਉਹ ਸਾਰਾ ਥਰਸਟ ਜਿਹੜਾ ਯੂਥ ਦਾ ਸੀ, ਵਿਸਕੌਨਸਨ ਦੇ ਇਸ ਜਿਹੜਾ ਪੋਲੀਟੀਸ਼ੀਅਨ ਬੇਸ਼ੱਕ ਰਿਪਬਲਿਕਨ ਲਾਈਨ ਸੀ,
ਉਹਨਾਂ ਨੇ ਆਪਣੀ ਟੀਮ ਦੇ ਨਾਲ, ਜਿਹਦੇ 'ਚ ਪਹਿਲਾਂ ਥੋੜੇ ਜਿਹੇ ਜਿਹੜੇ ਨੇ ਲੋਕ ਸ਼ਾਮਲ ਹੋਏ, ਫਿਰ ਹੌਲੀ ਹੌਲੀ, ਕਿਉਂਕਿ ਆਲਰੇਡੀ ਆਰਗੇਨਾਈਜ਼ਡ ਪੋਲੀਟੀਕਲ ਲਾਈਨ ਦਾ ਯੂਥ ਸੀ ਜਿਹੜਾ ਯੂਨੀਵਰਸਿਟੀਆਂ ਦੇ ਵਿੱਚ ਬੇਚੈਨ ਸੀ, ਤੇ ਉਹ ਕੋਈ ਨਾ ਕੋਈ ਏਜੰਡੇ ਤੇ ਕੰਮ ਕਰਨਾ ਚਾਹੁੰਦਾ ਸੀ। ਸੋ ਇੱਕਦਮ ਇਹ ਜਿਹੜਾ এনवायरमेंट ਇਸ਼ੂ ਹੈ, ਇਸ ਨੇ ਜਿਹਨੂੰ ਕਹਿੰਦੇ ਨੇ ਟੂ ਕਾਟ ਦਾ ਇਮੇਜਿਨੇਸ਼ਨ ਆਫ ਦਾ ਸਟੂਡੈਂਟਸ। ਔਰ ਅੱਜ ਦੇ ਦਿਨ 50 ਸਾਲ ਪਹਿਲਾਂ 20 ਮਿਲੀਅਨ ਅਮਰੀਕਨ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਨਿਕਲ ਆਏ। ਹੁਣ ਉਸ ਵੇਲੇ ਅਮਰੀਕਾ ਦੀ ਕੁੱਲ ਪੋਪੂਲੇਸ਼ਨ 200 ਮਿਲੀਅਨ ਸੀ। ਸੋ ਇਹ 10% ਆਬਾਦੀ ਸੀ ਅਮਰੀਕਾ ਦੀ ਜਿਹੜੀ ਸੜਕਾਂ ਤੇ ਆਈ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਸਾਨੂੰ ਆਪਣੇ ਪਲੈਨਟ ਨੂੰ ਸੇਫ ਕਰਨ ਦੇ ਲਈ ਜਿਹੜਾ ਹੋਰ ਜਿਹੜੀਆਂ ਨੇ ਉਹ ਪ੍ਰੋਟੈਕਟਿਵ ਮੇਸ਼ਰਸ ਲੈਣ ਦੀ ਲੋੜ ਹੈ। ਔਰ ਇਹਦੇ ਚੋਂ ਇਹਦੀ ਜਦੋਂ ਸ਼ੁਰੂਆਤ ਹੁੰਦੀ ਹੈ, ਇਹ ਇੱਕ ਮੂਵਮੈਂਟ, ਅੱਜ ਜਦੋਂ ਅਸੀਂ ਦੁਨੀਆ 'ਚ ਸਭ ਤੋਂ ਪਾਵਰਫੁਲ ਜੇ ਕਿਸੇ ਮੂਵਮੈਂਟ ਦੀ ਗੱਲ ਕਰਨੀ ਹੋਏ ਜਿਹਦੇ 'ਚ ਕਿ ਗਲੋਬਲ ਪ੍ਰੈਜ਼ੈਂਟ ਜਿਹੜੀ ਹੈ ਮੌਜੂਦਗੀ ਹੈ, ਦੁਨੀਆ ਦੇ 180 ਦੇਸ਼ ਇਸ ਵੇਲੇ ਜਿਨ੍ਹਾਂ ਦੇ ਵਿੱਚ ਇੱਕ ਸਟਰੋਂਗ ਪਾਵਰਫੁਲ এনवायरमेंटल ਲੌਬੀ ਹੈ। ਔਰ ਇਹਦਾ ਸਫ਼ਰ ਇਹਨਾਂ 50 ਸਾਲ ਦਾ ਹੈ ਕਿ 1970 'ਚ ਪਹਿਲਾਂ ਸਿਰਫ ਇਹ ਅਮਰੀਕਾ ਫੋਕਸ ਸੀ, 20 ਮਿਲੀਅਨ ਅਮਰੀਕਨ ਸੜਕਾਂ ਤੇ ਨਿਕਲੇ, ਔਰ 1990 ਤੱਕ ਪਹੁੰਚਦਿਆਂ ਇਹ ਜਿਹੜੀ ਮੂਵਮੈਂਟ ਹੈ ਗਲੋਬਲ ਬਣ ਚੁੱਕੀ ਸੀ, ਔਰ 141 ਦੇਸ਼ਾਂ ਚੋਂ 200 ਮਿਲੀਅਨ ਲੋਕ ਜਿਹੜੇ ਨੇ, 20 ਕਰੋੜ ਜਿਹੜੇ ਨੇ ਉਹ ਸੜਕਾਂ ਤੇ ਸੀ। 2000 ਤੱਕ ਪਹੁੰਚਦੇ ਆ ਇਹਦੀ ਰੀਚ 141 ਤੋਂ 180 ਮੁਲਕਾਂ ਤੱਕ ਪਹੁੰਚੀ। ਔਰ ਡਿਜੀਟਲ ਮੀਡੀਆ ਦੇ ਨਾਲ ਜਿਹੜਾ ਹੈ ਲੋਕਲ ਚੈਪਟਰ ਵੀ ਬਣਨੇ ਸ਼ੁਰੂ ਹੋਏ। ਔਰ ਇਹ 2010 ਦੇ ਵਿੱਚ ਜਦੋਂ ਇਹ ਨੈਟਵਰਕ ਲਾਂਚ ਕੀਤਾ ਗਿਆ, ਅਰਥ ਡੇ ਨੈਟਵਰਕ ਦਾ, ਤੇ 1 ਬਿਲੀਅਨ ਇਸ ਦੇ ਜਿਹੜੇ ਨੇ ਉਹ ਮੈਂਬਰ ਸਨ। ਔਰ ਇਹਦੇ ਚੋਂ ਅਸੀਂ ਦੇਖਦੇ ਹਾਂ ਕਿ ਪੋਲੀਟੀਕਲੀ ਵੀ ਗ੍ਰੀਨ ਪਾਰਟੀ ਦਾ ਜਨਮ ਹੋਇਆ। ਜਦੋਂ ਵੀ ਜਿਹੜੇ ਇੰਡਸਟਰੀਲਾਈਜ਼ਡ ਮੁਲਕ ਨੇ, ਡਿਵੈਲਪ G8 ਹੋਏ, G20 ਹੋਏ, ਇਹਨਾਂ ਦੀਆਂ ਜਦੋਂ ਕਾਨਫਰੰਸਿਸ ਹੁੰਦੀਆਂ ਨੇ ਕਿਤੇ ਵੀ, ਤੇ ਉਹਦੇ 'ਚ ਬਹੁਤ ਜਿਹੜਾ ਪਾਵਰਫੁਲ ਪ੍ਰੋਟੈਸਟ ਹੁੰਦਾ ਹੈ ਉਹ এনवायरमेंटਲਿਸਟ ਦਾ ਹੁੰਦਾ ਹੈ। ਲੱਖਾਂ ਲੋਕ ਜਿਨ੍ਹਾਂ 'ਚ ਖਾਸ ਤੌਰ ਤੇ ਯੰਗਸਟਰਸ, ਹੁਣ ਤਾਂ ਯੰਗ ਐਂਡ 올ਡ, ਇਹ ਸਾਰੇ ਹੀ ਸ਼ਾਮਲ ਨੇ। ਔਰ 2010 ਦੇ ਜਿਹੜੇ ਨੇ ਉਸ ਤੱਕ ਪਹੁੰਚਦੇ ਆ 75,000 ਗਲੋਬਲ ਪਾਰਟਨਰ ਜਿਹੜੇ ਨੇ, ਛੋਟੀ ਛੋਟੀਆਂ ਜਥੇਬੰਦੀਆਂ ਇਹਦੀਆਂ ਸੀ 192 ਮੁਲਕਾਂ ਚੋਂ। ਔਰ ਜਦੋਂ ਅਸੀਂ 2020 ਚ ਇਹ ਗੱਲ ਕਰ ਰਹੇ ਹਾਂ, 50 ਸਾਲ ਹੋ ਗਏ ਨੇ, ਔਰ ਇਸ ਸਾਲ ਦਾ ਜਿਹੜਾ ਮੇਨ ਥੀਮ ਵੀ ਹੈ ਉਹ ਕਲਾਈਮੇਟ ਹੈ, ਕਲਾਈਮੇਟ ਚੇਂਜ ਹੈ। ਔਰ ਇਹਦੇ ਚ ਇਸ ਗੱਲ ਨੇ, ਕਿਉਂਕਿ ਆਲਰੇਡੀ ਕੋਰੋਨਾ ਵਾਇਰਸ ਦੇ ਥੱਲੇ ਲੋਕ ਘਰਾਂ 'ਚ ਫਸੇ ਹੋਏ ਨੇ, ਔਰ ਇਹਦੇ 'ਚ ਇਹ ਗੱਲ ਹੋਰ ਵੀ ਅਹਿਮੀਅਤ ਵਾਲੀ ਹੋ ਜਾਂਦੀ ਹੈ, ਜਿਹਦੇ 'ਚ ਲੋਕਾਂ ਨੇ ਸੋਚਣਾ ਸ਼ੁਰੂ ਕੀਤਾ ਹੈ ਕਿ ਕਿਤੇ ਐਸਾ ਤਾਂ ਨਹੀਂ ਹੈ ਕਿ ਸਾਡੀ ਇਹ ਸਾਰੀ ਓਵਰ ਇੰਡਸਟਰੀਲਾਈਜੇਸ਼ਨ ਨੇ ਸਾਡੇ ਹੋਰ ਜਿਹੜੇ ਇਸ ਕਿਸਮ ਦੇ ਪੋਲਿਊਸ਼ਨ ਔਰ ਓਜ਼ੋਨ ਲੇਅਰ ਔਰ ਉਸ ਸਾਰੇ ਦਾ, ਕਿਉਂਕਿ ਜਿਹੜੀ ਮੌਸਮ ਦੇ ਹਵਾਲੇ ਨਾਲ ਵੀ ਜਿਹੜੀ ਉਹਨਾਂ ਦੀ ਪ੍ਰੈਡਿਕਸ਼ਨਸ ਹੈ, ਆਲਰੇਡੀ ਸਮਰ ਦਾ ਔਨਸੈਟ ਹੈ ਕਿ ਯੂਰਪ ਦੇ ਵਿੱਚ ਕਾਫੀ ਹੌਟ ਸਮਰ ਹੋਏਗਾ। ਇਹਦੇ ਬਾਵਜੂਦ ਕਿ ਇਹਨਾਂ ਪਿਛਲੇ ਆਲਮੋਸਟ 2 ਮਹੀਨੇ 'ਚ ਪੋਲਿਊਸ਼ਨ ਲੈਵਲ ਘਟਿਆ ਹੈ, ਕਾਰਬਨ ਮੋਨੋਆਕਸਾਈਡ ਦੀ ਪਰਸੈਂਟੇਜ ਘਟੀ ਹੈ, ਲੇਕਿਨ ਇਹ ਕੁਆਇਟ ਹੌਟ ਸਮਰ ਹੋਏਗਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਕਿ ਬੇਸ਼ੱਕ ਅਸੀਂ ਜਿਹੜੇ ਮਜ਼ਹਬ ਦੇ ਵਿੱਚ ਯਕੀਨ ਰੱਖਣ ਵਾਲੇ ਲੋਕ ਹੈ, ਅਸੀਂ ਬਹੁਤ ਵਾਰ ਧਾਰਮਿਕ ਤੌਰ ਤੇ ਜਿਹੜੀਆਂ ਸਾਨੂੰ ਹਦਾਇਤਾਂ ਨੇ ਉਹ ਅਸੀਂ ਪੜ੍ਹਦੇ ਜ਼ਰੂਰ ਹਾਂ। ਹਰ ਸਿੱਖ ਜਦੋਂ ਰੋਜ਼ਾਨਾ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਤੇ ਉਹ ਇਹ ਪੜ੍ਹਦਾ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ, ਕਿ ਇਹ ਹਵਾ ਜਿਹੜੀ ਹੈ ਗੁਰੂ ਹੈ, ਪਾਣੀ ਜਿਹੜਾ ਇਹ ਪਿਓ ਸਮਾਨ ਹੈ, ਤੇ ਇਹ ਮਾਂ ਹੈ ਧਰਤੀ। ਤੇ ਜੇ ਤੁਸੀਂ ਮਾਂ ਕਿਸੇ ਨੂੰ ਕਹਿੰਦੇ ਹੋ, ਆਪਣੀ ਮਾਂ ਨੂੰ ਤੁਸੀਂ ਕਿਸ ਹੱਦ ਤੱਕ ਜਾ ਕੇ ਪਿਆਰ ਕਰਦੇ ਹੋ, ਫਿਰ ਤੁਸੀਂ ਉਹਨੂੰ ਗੰਦਲਾ ਨਹੀਂ ਕਰ ਸਕਦੇ। ਔਰ ਇਹ ਜੇ ਸਾਨੂੰ ਪਤਾ ਹੈ ਕਿ ਵੀ ਅੱਜ ਦੁਨੀਆ ਦੇ ਵਿੱਚ 60% ਤੋਂ ਜ਼ਿਆਦਾ ਪਾਣੀ ਜਿਹੜਾ ਅਸੀਂ ਪੀ ਰਹੇ ਹਾਂ, ਜਾਂ ਜਿਹੜਾ ਜਿਹਦੇ ਥੱਲੇ ਐਗਰੀਕਲਚਰ ਹੋ ਰਿਹਾ ਉਹਦੇ 'ਚ ਕਿਵੇਂ ਉਹਦੇ 'ਚ ਇੱਕ ਗੰਦਗੀ ਹੈ, ਉਹ ਬੇਸ਼ੱਕ ਫਰਟੀਲਾਈਜ਼ਰਸ ਦੇ ਇਸਤੇਮਾਲ ਦੀ ਵਜ੍ਹਾ ਕਰਕੇ ਹੋਏ, ਦੂਸਰੀ ਚੀਜ਼ਾਂ ਇਸ ਲਈ ਜ਼ਿੰਮੇਵਾਰ ਹੋਣ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਕਾਫੀ ਹੱਦ ਤੱਕ ਹਵਾ ਨੂੰ ਵੀ, ਪਾਣੀ ਨੂੰ ਵੀ ਔਰ ਧਰਤੀ ਨੂੰ ਵੀ, ਇਸ ਨੂੰ ਅਸੀਂ ਗੰਦਲਾ ਕੀਤਾ। ਪਰ ਜਿਨ੍ਹਾਂ ਲੋਕਾਂ ਨੂੰ ਅਸੀਂ ਮੈਟੀਰੀਅਲਿਸਟ ਕਹਿੰਦੇ ਆ, ਬਾਹਰਲੇ ਮੁਲਕਾਂ 'ਚ ਅਮਰੀਕਾ ਜਾਂ ਵੈਸਟ, ਇੱਥੋਂ ਦੀ ਯੰਗ ਪੀੜ੍ਹੀ ਹੈ ਅੱਜ ਵੀ ਸਾਡੇ 'ਚ ਇਹਦਾ ਅਵੇਅਰਨੈਸ ਦਾ ਲੈਵਲ ਦੇਖਣਾ ਹੋਏ, ਠੀਕ ਹੈ, ਕੁਛ এনवायरमेंट ਨਾਲ ਜੁੜੀਆਂ ਹੋਈਆਂ ਸਾਡੀਆਂ ਜਥੇਬੰਦੀਆਂ ਅਵੇਅਰਨੈਸ ਪੈਦਾ ਕਰ ਰਹੀਆਂ, ਔਰ ਉਹਦੇ ਥੱਲੇ ਨਵੇਂ ਰੁੱਖ ਲਾਉਣ ਦੀ ਗੱਲ ਹੈ,
ਪਰ ਅਸੀਂ ਜੇ ਆਪਣੇ ਪੰਜਾਬ ਵੱਲ ਦੇਖੀਏ, ਇੰਡੀਅਨ ਆਕੂਪਾਈਡ ਪੰਜਾਬ ਵੱਲ, ਕਿਵੇਂ ਅਸੀਂ ਡੀਫੋਰੈਸਟੇਸ਼ਨ ਕੀਤੀ ਹੈ ਇੱਕ ਪਾਸੇ ਤੋਂ ਦੂਸਰੇ ਸਿਰੇ ਤੱਕ, ਤੁਹਾਨੂੰ ਦਰਖਤ ਨਹੀਂ ਲੱਭਦੇ ਨੇ। ਉਹਦਾ ਹਰ ਜਿਹੜਾ ਉਹੀ ਪੰਜਾਬ ਜਿੱਥੇ ਸਾਡੇ ਅੰਬਾਂ ਦੇ ਵੀ ਰੁੱਖ, ਜਿੱਥੇ ਕੋਇਲ ਦੀ ਗੱਲ, ਜਿੱਥੇ ਸਾਡੇ ਜਿਹੜੇ ਨੇ ਉਹ ਸਾਰੇ ਪਿੰਡ ਦੀਆਂ ਫਿਰਨੀਆਂ ਦੇ ਉੱਤੇ ਜਿਹੜਾ ਬੋਹੜ ਦਾ ਦਰਖਤ, ਔਰ ਉਹ ਸਾਰਾ ਜਿਹੜਾ ਪਾਰਟ ਸੀ ਹਰ ਘਰ ਦੇ ਵਿੱਚ ਕਿਤੇ ਜਾਮਣੂ ਲੱਗਾ ਹੋਇਆ ਹੈ, ਕਿਤੇ ਕੋਈ ਹੋਰ ਜਿਹੜੇ ਨੇ ਫਲਦਾਰ ਰੁੱਖ ਨੇ, ਸ਼ਹਿਤੂਤ ਨੇ, ਔਰ ਇਸ ਸਾਰੇ ਨੂੰ ਅਸੀਂ ਦੇਖੀਏ ਅੱਜ ਅਸੀਂ ਪੰਜਾਬ ਐਗਰੀਕਲਚਰ ਜਾਂ ਉਸ ਦੇ ਨਾਲ ਉਹਦਾ ਨਤੀਜਾ ਸਾਡੇ ਸਾਹਮਣੇ ਹੈ ਕਿ ਅੱਜ ਕਿਸ ਕਦਰ ਉਸ ਸਾਡੀ ਆਪਣੇ ਉਸ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਸਾਰੀ ਮਾਲਵਾ ਬੈਲਟ ਕੈਂਸਰ ਦਾ ਸ਼ਿਕਾਰ ਹੈ। ਔਰ ਉਹਦਾ ਆਧਾਰ ਫਿਰ ਪਾਣੀ ਦੇ ਵਿੱਚ ਜਿਹੜਾ ਕਾਫੀ ਰਿਚ ਮਾਤਰਾ ਦੇ ਵਿੱਚ ਜਿਹੜਾ ਅਰਸੈਨਿਕ ਮੌਜੂਦ ਹੈ। ਹਵਾ ਕਿੰਨੀ ਗੰਦੀ ਹੈ ਕਿ ਕਿੰਨੀਆਂ ਬਿਮਾਰੀਆਂ, ਐਲਰਜੀਜ਼ ਦੇ ਨਾਲ ਰਿਲੇਟਡ ਜਿਹੜੀਆਂ ਉੱਥੇ ਨੇ। ਫੂਡ ਦਾ ਜੋ ਈਵਨ ਗਰੋਥ ਹੋ ਰਹੀ ਹੈ, ਵੈਜੀਟੇਬਲਸ ਦੇ ਵਿੱਚ ਵੀ ਜਿਹੜੀ ਟੌਕਸਿਸਿਟੀ ਦਾ ਲੈਵਲ ਹੈ ਉਹ ਕਈ ਗੁਣਾ ਜ਼ਿਆਦਾ ਹੈ। ਔਰ ਮੈਂ ਸਮਝਦਾ ਵੀ ਇਸ ਪੱਖੋਂ ਸਾਨੂੰ ਵੀ ਅਵੇਅਰ ਹੋਣ ਦੀ ਲੋੜ ਹੈ। ਅਸੀਂ ਇਹਨਾਂ ਲੋਕਾਂ ਨੂੰ ਗਾਲਾਂ ਜ਼ਰੂਰ ਕੱਢਦੇ ਹਾਂ, ਬਾਹਰ ਵਾਲਿਆਂ ਨੂੰ, ਇਹਨਾਂ ਨੂੰ ਅਸੀਂ ਮਟੀਰੀਅਲਿਸਟ ਕਹਿੰਦੇ ਹਾਂ, ਇਹ ਆਸ਼ ਕਹਿੰਦੇ ਹਾਂ, ਪਰ ਜੋ ਦੁਨੀਆ ਦੇ ਵਿੱਚ ਨਵਾਂ ਵੀ ਹੈ, ਸਾਇੰਸ ਵੀ ਇਹਨਾਂ ਦਾ ਵੱਡਾ ਰੋਲ ਹੈ। ਔਰ ਅੱਜ এনवायरमेंट ਨੂੰ ਸੰਭਾਲਣ ਚ ਵੀ ਅਸੀਂ ਆਪਣੇ ਖਿੱਤੇ ਚ ਅਜੇ ਸਬ ਕੰਟੀਨੈਂਟ ਚ ਦੇਖਣੇ ਕਿ ਭਾਈ ਸਾਡੀਆਂ ਹਕੂਮਤਾਂ ਦੇ ਵਿੱਚ ਤਾਂ ਹੀ ਅਵੇਅਰਨੈਸ ਦੀ ਗੱਲ ਹੋਏਗੀ ਜੇ ਲੋਕ ਉਹਨਾਂ ਤੱਕ ਜਿਹੜਾ ਇਸ ਗੱਲ ਨੂੰ ਪਹੁੰਚਾਣਗੇ, ਪ੍ਰੈਸ਼ਰ ਬਿਲਡ ਕਰਨਗੇ। ਇਹ ਦੁਨੀਆ ਦੀ এনवायरमेंटਲਿਸਟ ਲੌਬੀ ਨੇ ਇੰਨੇ ਸਟਰੋਂਗ ਪ੍ਰੈਸ਼ਰ ਗਰੁੱਪ ਕ੍ਰੀਏਟ ਕੀਤੇ ਨੇ ਕਿ ਅਲਟੀਮੇਟਲੀ ਬਹੁਤ ਸਾਰੇ ਮੁਲਕਾਂ ਦੀਆਂ ਪਾਲਿਸੀਜ਼ ਹੁਣ ਇਸ ਆਧਾਰ ਤੇ ਬਣਦੀਆਂ ਨੇ ਕਿ ਇਹ ਕਿਵੇਂ এনवायरमेंट ਨੂੰ ਪ੍ਰਭਾਵਿਤ ਕਰੇਗਾ। ਸੋ ਅਸੀਂ ਇਸ 50th ਐਨੀਵਰਸਰੀ ਦੇ ਉੱਤੇ ਇਸ ਵਰਲਡ ਅਰਥ ਡੇ ਦੀ, ਜਿੱਥੇ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ 50 ਸਾਲ ਚ ਇਸ ਅਵੇਅਰਨੈਸ ਦੇ ਲਈ ਕੰਮ ਕੀਤਾ ਹੈ, ਉਹਨਾਂ ਨੂੰ ਜਿਹੜਾ ਉਹ ਯਾਦ ਕਰਦੇ हैं। ਉੱਥੇ ਇਸ ਗੱਲ ਦਾ ਵੀ ਧਿਆਨ ਰਹੇ ਕਿ ਅੱਜ ਦੁਨੀਆ ਇੱਕ ਬਹੁਤ ਵੱਡੀ ਉਸ ਮੁਸੀਬਤ ਦੇ ਵਿੱਚ ਜਿਹੜੀ ਆਫਤ ਨੇ ਕੋਈ ਸਿਰਾ ਨਹੀਂ ਛੱਡਿਆ ਜਿਹੜਾ ਇਸ ਦੇ ਪ੍ਰਭਾਵ ਥੱਲੇ ਨਾ ਹੋਏ। ਔਰ ਮੈਂ ਦੇਖ ਰਿਹਾ ਸਾਡੇ ਵੀ ਕੁਝ ਵੀਰ ਸਾਨੂੰ ਲਿਖਦੇ ਨੇ ਕਿ ਜੀ ਬਹੁਤ ਜ਼ਿਆਦਾ ਡਰ ਨਾ ਪੈਦਾ ਕਰੋ, ਦੇਖੋ ਇੰਨੇ ਲੋਕ ਇੰਨੀ ਬਿਮਾਰੀ ਨਾਲ ਮਰ ਗਏ, ਇੰਨੇ ਇਹ ਉਹੀ ਹੈ ਜਿਵੇਂ ਪ੍ਰੈਜ਼ੀਡੈਂਟ ਟਰੰਪ ਇਨਫਲੂਐਂਜ਼ਾ ਦਾ ਡਾਟਾ ਕੋਟ ਕਰ ਰਹੇ ਸੀ ਜੀ, 37,000 ਲੋਕ ਹਰ ਸਾਲ ਫਲੂ ਨਾਲ ਮਰਦੇ ਨੇ, ਤੇ ਇਹ ਕੁਝ ਨਹੀਂ ਹੈ। ਮੈਂ ਸਮਝਦਾ ਵੀ ਇਹ ਰੀਅਲ ਚੈਲੰਜ ਹੈ ਔਰ ਇਸ ਨੂੰ ਇਵੇਂ ਹੀ ਦੇਖਣਾ ਚਾਹੀਦਾ ਹੈ ਜਿੰਨਾ ਵੱਡਾ ਇਹ ਚੈਲੰਜ ਹੈ, ਨਾ ਕਿ ਅਸੀਂ ਆਪਣੇ ਸੁਭਾਅ ਦੇ ਮੁਤਾਬਕ ਹਰ ਚੀਜ਼ ਨੂੰ ਬਿਲਿਟਲ ਕਰਨ ਦੇ ਵਾਂਗ ਇਸ ਖਤਰੇ ਨੂੰ ਵੀ ਜਿਹੜਾ ਅਸੀਂ ਛੋਟਾ ਕਰਕੇ ਦੇਖੀਏ। ਜੀ ਬਿਲਕੁਲ ਡਾਕਟਰ ਸਾਹਿਬ, ਤੇ ਨਾਲ ਹੀ ਨਾਲ ਸਾਡਾ ਵੀ ਇੰਡੀਵਿਜੂਅਲੀ ਜਿੱਥੇ ਤੱਕ ਸਾਡਾ ਮੈਸੇਜ ਵੀ TV84 ਦੇ ਪਲੇਟਫਾਰਮ ਰਾਹੀਂ ਜਾ ਰਿਹਾ ਹੈ, ਸਾਡਾ ਫਰਜ਼ ਬਣਦਾ ਹੈ ਜਿੱਥੇ ਇੱਕ ਅਵੇਅਰਨੈਸ ਕੈਂਪੇਨ ਹੈ ਕਲਾਈਮੇਟ ਨੂੰ ਲੈ ਕੇ, ਵਰਲਡ ਹੈਲਥ ਜਿਹੜਾ ਵਰਲਡ ਅਰਥ ਡੇ ਹੈ ਇਸ ਨੂੰ ਲੈ ਕੇ, ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਅੱਜ ਦੇ ਇਸ ਦੌਰ ਦੇ ਵਿੱਚ ਇਹਦੀ ਇੰਪੋਰਟੈਂਸ ਹੋਰ ਵੀ ਵੱਧ ਜਾਂਦੀ ਹੈ। ਸੋ ਇਸ ਗੱਲ ਨੂੰ ਸਮਝੀਏ ਤੇ ਨਾਲ ਹੀ ਨਾਲ ਫਿਰ ਜਿਹੜੀਆਂ ਇਹ ਚੇਂਜਸ ਨੇ ਉਹ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ, ਅਵੇਅਰਨੈਸ ਕ੍ਰੀਏਟ ਕਰੀਏ। ਸੋ ਡਾਕਟਰ ਸਾਹਿਬ, ਗੱਲਬਾਤ ਨੂੰ ਅੱਗੇ ਤੋਰਦਿਆਂ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ, ਜਿਹੜੇ ਪਿਛਲੇ ਜੇ 24 ਘੰਟਿਆਂ ਦੀ ਖਬਰਾਂ ਦੇ ਉੱਤੇ ਨਜ਼ਰ ਮਾਰਨੀ ਹੋਵੇ, ਤੇ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਉਹ ਕੀਤਾ ਸੀ ਵੀ ਮੈਂ ਜਿਹੜੇ ਗ੍ਰੀਨ ਕਾਰਡ ਹੈਗੇ ਆ ਜਾਂ ਬਾਹਰੋਂ ਜਿਹੜੀ ਇਮੀਗ੍ਰੇਸ਼ਨ ਹੈ ਉਹ ਬੰਦ ਕਰ ਦੇਣੀ ਹੈ, ਉਹ ਉਹਨਾਂ ਨੇ 60 ਦਿਨਾਂ ਦੇ ਲਈ ਜਿਹੜੇ ਗ੍ਰੀਨ ਕਾਰਡ ਦੇਣੇ ਆ ਉਹ ਸਸਪੈਂਡ ਕਰ ਦਿੱਤੇ ਆ। ਹਾਲਾਂਕਿ ਇਹ ਵੀ ਸੱਚਾਈ ਹੈ ਕਿ ਆਲਰੇਡੀ ਉਹ ਜਿਹੜੇ ਬਹੁਤੇ ਇਮੀਗ੍ਰੇਸ਼ਨ ਆਫਿਸਰਸ ਹੈਗੇ ਨੇ, ਇਮੀਗ੍ਰੇਸ਼ਨ ਦੇ ਰਿਲੇਟਡ ਕੰਮ ਹੈ, ਉਹ ਆਲਰੇਡੀ ਇਸ ਦੌਰ ਦੇ ਵਿੱਚ ਸਸਪੈਂਡ ਹੋਇਆ ਖਤਮ ਹੋਇਆ ਨਹੀਂ ਹੋ ਰਿਹਾ। ਪਰ ਨਾਲ ਜਿਹੜੀਆਂ ਹੋਰ ਡਿਵੈਲਪਮੈਂਟਸ ਨੇ, ਜਿੱਥੇ ਜਿਹੜੀਆਂ ਮੌਤਾਂ ਦੀ ਗਿਣਤੀ ਹੈ ਉਹ 45,000 ਤੋਂ ਜ਼ਿਆਦਾ ਹੋ ਚੁੱਕੀ ਹੈ ਕਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਹੋਇਆ, ਪਰ ਜਿਹੜੇ ਅਮਰੀਕਾ ਦੇ ਹੈਲਥ ਅਫੀਸ਼ੀਅਲਸ ਹੈਗੇ ਨੇ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਇਹ ਗੱਲ ਕਹੀ ਹੈ ਕਿ ਜਿਹੜੀ ਇੱਕ ਸੈਕੰਡ ਵੇਵ ਦੀ ਆਸ ਕੀਤੀ ਜਾ ਰਹੀ ਹੈ, ਜਿਵੇਂ ਪਹਿਲੇ ਦੌਰ ਦੇ ਵਿੱਚ ਹੁਣ ਮੌਤਾਂ ਹੋਈਆਂ ਨੇ, ਇਹ ਨਾ ਹੋਵੇ ਵੀ ਹੁਣ ਢਿੱਲ ਵਰਤੀ ਜਾਵੇ ਤੇ ਫਿਰ ਇੱਕ ਸੈਕੰਡ ਵੇਵ ਦੁਬਾਰਾ ਇੱਕ ਲਹਿਰ ਉੱਠੇ ਤੇ ਉਹਦੇ ਵਿੱਚ ਹੋਰ ਵੀ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਹੋਵੇ। ਇਸੇ ਦੇ ਨਾਲ ਜੇ ਦੂਜੇ ਪਾਸੇ ਜਿਹੜਾ ਚਾਈਨਾ ਦੇ ਖਿਲਾਫ ਵੀ ਕਿਤੇ ਨਾ ਕਿਤੇ ਜਿਹੜੀਆਂ ਖਬਰਾਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ, ਅਮਰੀਕਾ ਦੇ ਵਿੱਚੋਂ ਵੀ ਇਦਾਂ ਦੀਆਂ ਖਬਰਾਂ, ਮਜ਼ੂਰੀ ਜਿਹੜੀ ਸਟੇਟ ਹੈਗੀ ਹੈ ਉਹਨਾਂ ਵੱਲੋਂ ਇੱਕ ਲਾਸੂਟ ਫਾਈਲ ਕੀਤਾ ਗਿਆ ਚੀਨ ਦੇ ਖਿਲਾਫ। ਨਾਲ ਹੀ ਨਾਲ ਬਾਕੀ ਮੁਲਕਾਂ ਦੇ ਵਿੱਚੋਂ ਵੀ ਇਦਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਚੀਨ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ
ਇਸ ਸਾਰੇ ਸੰਕਟ ਦੇ ਵਿੱਚ ਉਹਨਾਂ ਨੇ ਪਹਿਲਾਂ ਐਕਟ ਨਹੀਂ ਕੀਤਾ। ਸੋ ਕਿਤੇ ਨਾ ਕਿਤੇ ਇਹਦੇ 'ਚ ਇੱਕ ਇਹ ਵੀ ਫੈਕਟਰ ਹੈ ਵੀ ਤੁਸੀਂ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਤੋਂ ਭੱਜਦਿਆਂ, ਜਾਂ ਜਿਵੇਂ ਇਹ ਹਾਈਡਰੋਕਸੀਕਲੋਰੋਕੁਇਨ ਦਾ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਸਾਰਾ ਉਹ ਕੀਤਾ ਸੀ ਕਿ ਉਹ ਇੱਕ ਦਵਾਈ ਹੈ, ਪਰ ਹੁਣ ਸਟੱਡੀਜ਼ ਡਿਫਰੈਂਟ ਵੀ ਆ ਰਹੀਆਂ ਨੇ, ਤੇ ਇਹ ਗੱਲ ਜਿਹੜੇ ਫੌਚੀ ਹੈਗੇ ਆ, ਡਾਕਟਰ ਫੌਚੀ, ਉਹਨਾਂ ਵੱਲੋਂ ਵੀ ਕਹੀ ਗਈ ਹੈ, ਉਹ ਗੱਲ ਜਿਹੜੀ ਆ ਉਹਦਾ ਕੋਈ ਬੇਸਿਸ ਨਹੀਂ ਹੈਗਾ, ਕੋਈ ਲੌਜਿਕ ਨਹੀਂ ਹੈਗਾ, ਜਾਂ ਕੋਈ ਪ੍ਰੂਵਨ ਸਟੱਡੀ ਨਹੀਂ ਹੈਗੀ। ਸੋ ਕਿਤੇ ਨਾ ਕਿਤੇ ਇਹ ਵੀ ਇੱਕ ਫੈਕਟਰ ਹੈ ਵੀ ਕਿ ਆਪਣਾ ਜਿਹੜਾ ਪਾਰਟ ਹੈਗਾ ਉਹਨੂੰ ਤੁਸੀਂ ਨਿਗਲੈਕਟ ਕਰਨ ਦੇ ਲਈ ਜਾਂ ਆਪਣੀ ਜ਼ਿੰਮੇਵਾਰੀ ਤੋਂ ਛੱਡਦਿਆਂ ਤੁਸੀਂ ਦੋਸ਼ੀ ਕਿਸੇ ਹੋਰ ਨੂੰ ਬਣਾ ਦਿੰਦੇ ਹੋ, ਤੇ ਜਿਹੜਾ ਇਸ਼ੂ ਹੈਗਾ ਉਹ ਚੀਨ ਫੋਕਸਡ ਬਣਦਾ ਜਿਹੜਾ ਉਹ ਦਿਖ ਰਿਹਾ। ਸੋ ਇਹ ਜਿਹੜੀਆਂ ਡਿਵੈਲਪਮੈਂਟਸ ਨੇ ਇਹਨਾਂ ਬਾਬਤ ਵੀ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਦੇਖੋ, ਮੈਂ ਸਮਝਦਾ ਵੀ ਅਮਰੀਕਾ ਦੀ ਇੱਕ ਬਹੁਤ ਬਿਊਟੀ ਹੈ ਕਿ ਔਰ ਸ਼ਾਇਦ ਇਸੇ ਲਈ ਇਹ ਸਿਸਟਮ ਵੀ ਸਰਵਾਈਵ ਕੀਤਾ ਜਾਂ ਸੋ ਫਾਰ ਇੱਕ ਆਈਡੀਅਲ ਸਿਸਟਮ ਮੰਨਿਆ ਜਾਂਦਾ ਹੈ ਕਿ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਨੇ ਬੜੀ ਸਖਤ ਲਾਈਨ ਇਸ ਦੇ ਉੱਤੇ ਲਈ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਕਿ ਅਸੀਂ ਇਹਨੂੰ ਖੋਲ ਦੇਣਾ ਹੈ, ਦਾ ਪੀਕ ਆ ਗਈ ਹੈ ਔਰ ਹੁਣ ਅਸੀਂ ਲੋਕਾਂ ਨੂੰ ਅੰਦਰ ਲਾਕਡਾਊਨ ਨਹੀਂ ਰੱਖ ਸਕਦੇ ਲੰਬਾ ਵਕਤ, ਔਰ ਇੱਧਰ ਔਰ ਉੱਧਰ। ਦੂਸਰਾ, ਉਹਨਾਂ ਨੇ ਈਵਨ ਡਾਕਟਰ ਫੌਚੀ ਨੂੰ ਇਗਨੋਰ ਕਰਕੇ ਵੀ ਰਿਪੀਟਡਲੀ ਇਹ ਕਿਹਾ ਕਿ ਹਾਈਡਰੋਕਸੀਕਲੋਰੋਕੁਇਨ ਜਿਹੜੀ ਹੈ ਵੰਡਰ ਡਰੱਗ ਹੈ, ਔਰ ਇਹ ਅਸੀਂ ਇੰਡੀਆ ਨੂੰ ਕਿਹਾ, ਔਰ ਕਿਵੇਂ ਉਹਨਾਂ ਨੇ ਥ੍ਰੈਟ ਕਰਕੇ ਇੰਡੀਆ ਤੋਂ ਕਿੰਨੇ ਸੌ ਟਨ ਜਿਹੜੀ ਹੈ ਉਹ ਹਾਈਡਰੋਕਲੋਰੋਕੁਇਨ ਲਈ। ਇਸ ਗੱਲ ਦਾ ਧਿਆਨ ਰਹੇ ਕਿ ਕਲੋਰੋਕੁਇਨ ਜਿਹੜੀ ਹੈ ਇਹ ਗੋਲੀਆਂ ਗਿਣ ਕੇ ਨਹੀਂ ਦਿੱਤੀਆਂ ਜਾਂਦੀਆਂ, ਕਿਲੋਆਂ ਦੇ ਨਾਲ ਤੋਲੀਆਂ ਜਾਂਦੀਆਂ। ਸੋ ਇਹ ਕੋਈ ਏਡਾ ਨਾਯਾਬ ਚੀਜ਼ ਨਹੀਂ ਸੀ, ਪਰ ਕਿਉਂਕਿ ਇੱਕ ਕਿਸਮ ਦਾ ਬਹੁਤ ਵਾਰ ਜਿਹੜੀ ਆਬਸੈਸ਼ਨ ਹੁੰਦੀ ਹੈ ਕਿਸੇ ਚੀਜ਼ ਦੇ ਨਾਲ, ਉਦੋਂ ਵੀ ਡਾਕਟਰਸ ਦਾ ਇੱਥੇ ਮੰਨਣਾ ਸੀ ਕਿ ਵੀ ਇਹਦਾ ਕੋਈ ਟ੍ਰਾਇਲ ਨਹੀਂ ਹੋਇਆ ਹਿਊਮਨ ਕਿ ਵੀ ਇਹ ਮਲੇਰੀਆ ਦੀ ਡਰੱਗ ਹੈ, ਔਰ ਕੋਈ ਪ੍ਰੂਵਨ ਨਹੀਂ ਹੈ ਕਿ ਇਹ ਕੋਈ ਕੋਰੋਨਾ ਦੇ ਉੱਤੇ ਕੋਈ ਇਫੈਕਟਿਵ ਹੋਏਗੀ। ਪਰ ਪ੍ਰੈਜ਼ੀਡੈਂਟ ਟਰੰਪ ਨੇ ਸਾਈਡਲਾਈਨ ਕਰਕੇ ਡਾਕਟਰ ਫੌਚੀ ਨੂੰ ਆਪਣਾ ਜਿਹੜੀ ਗੱਲ ਕੀਤੀ। ਲੇਕਿਨ ਮੈਂ ਜਦੋਂ ਬਿਊਟੀ ਦੀ ਗੱਲ ਕਰਦਾ, ਅੱਜ ਜਿਹੜਾ ਅਮਰੀਕਾ ਦਾ ਸਭ ਤੋਂ ਵੱਡਾ ਸੈਂਟਰ ਹੈ, ਸੈਂਟਰ ਫॉर ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ, CDC ਕਹਿੰਦੇ ਨੇ ਉਹਨੂੰ, ਉਹਨਾਂ ਦੇ ਡਾਇਰੈਕਟਰ ਨੇ ਰਾਬਰਟ ਰੈਡਫੀਲਡ। ਉਹਨਾਂ ਨੇ ਇਹ ਅੱਜ ਇਹ ਗੱਲ ਕਹੀ ਹੈ ਕਿ ਇਹ ਸੈਕੰਡ ਵੇਵ ਆਫ ਕੋਰੋਨਾ ਵਾਇਰਸ ਕੇਸਿਸ ਇਨ ਦਾ US could be even worse than the first, country's top health official has warned। ਹੁਣ ਤੁਸੀਂ ਇਹਨੂੰ ਇੰਡੀਅਨ ਸਿਨੈਰੀਓ ਚ ਲਾ ਕੇ ਦੇਖੋ ਕਿ ਮੋਦੀ ਔਰ ਅਮਿਤ ਸ਼ਾਹ ਇਹ ਜਿਹੜੀ ਕਾਤਲਾਂ ਦੀ ਜੋੜੀ ਹੈ, ਇਹ ਜੇ ਕੁਝ ਕਹਿ ਦੇਣ ਤੇ ਕੀ ਉੱਥੇ ਜਿਹੜਾ ਉਹਨਾਂ ਦਾ ਮੈਡੀਕਲ ਐਸੋਸੀਏਸ਼ਨ ਹੈ ਜਾਂ ਉਹਨਾਂ ਦੀਆਂ ਕੋਈ ਰਿਸਰਚ ਲੈਬੋਰਟਰੀਜ਼ ਹੈ ਜਾਂ ਕੋਈ ਈਵਨ ਪੋਲੀਟੀਕਲ ਬੰਦਾ ਵੀ ਇਹ ਹਿੰਮਤ ਕਰ ਸਕਦਾ ਹੈ ਕਿ ਉਹਨੂੰ ਇਹ ਕਹਿ ਕੇ ਵੀ ਇਹ ਤੇਰੀ ਗਲਤ ਹੈ, ਤੂੰ ਕਿੱਥੋਂ ਦਾ ਡਾਕਟਰ ਜੰਪੇ ਹੈ ਔਰ ਇਹ ਤੇਰੀ ਗੱਲ ਠੀਕ ਨਹੀਂ ਹੈ। ਸੋ ਇਹ ਹੈ ਬਿਊਟੀ ਸਿਸਟਮ ਦੀ ਕਿ ਇਹਦੇ ਬਾਵਜੂਦ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ, ਜਿਹੜੀ ਗੱਲ ਉਹਨਾਂ ਨੂੰ ਨਾ ਪਸੰਦ ਹੁੰਦੀ ਆ ਉਹ ਫਾਇਰ ਵੀ ਕਰਦੇ ਨੇ ਉਸ ਬੰਦੇ ਨੂੰ ਵੀ, ਔਰ ਉਹ ਸਾਰੀ ਇੰਸਟੀਟਿਊਸ਼ਨ ਦਾ ਬੇੜਾ ਗਰਕ ਕਰਨ ਤੱਕ ਜਾਂਦੇ ਨੇ। ਲੇਕਿਨ ਜਿੱਥੇ ਤੁਹਾਡੀ ਕਮਿਟਮੈਂਟ ਲੋਕਾਂ ਦੇ ਨਾਲ ਹੈ ਉੱਥੇ ਫਿਰ ਇਹੀ ਸੱਚ ਨਿਕਲਦਾ ਹੈ। ਔਰ ਉਹਦੇ ਚ ਉਹਨਾਂ ਨੇ ਇਹ ਕਿਹਾ, ਰਾਬਰਟ ਰੈਡਫੀਲਡ ਨੇ, ਕਿ it would put unimaginable strain on the US healthcare system। ਔਰ ਉਹਨਾਂ ਨੇ ਕਿਹਾ ਕਿ ਵੀ ਆਲਰੇਡੀ ਅਮਰੀਕਾ ਦੇ ਵਿੱਚ 8 ਲੱਖ ਤੋਂ ਜ਼ਿਆਦਾ ਕੇਸ ਕੋਰੋਨਾ ਪੋਜ਼ਿਟਿਵ ਦੇ ਨੇ, ਜਿਹੜੇ ਦੁਨੀਆ 'ਚ ਸਭ ਤੋਂ ਜ਼ਿਆਦਾ ਨੇ, ਔਰ ਅਮਰੀਕਾ 'ਚ ਉਹਨਾਂ ਦੀ ਸੀ ਕਿ 45,000 ਤੋਂ ਜ਼ਿਆਦਾ ਲੋਕ ਮਰ ਚੁੱਕੇ ਨੇ। ਔਰ ਈਵਨ ਜਦੋਂ ਅਸੀਂ ਸਟੇਟ ਵਾਈਜ਼ ਦੇਖਦੇ ਔਰ ਇਹ ਵੀ ਫਿਗਰ ਉਹਨਾਂ ਨੇ ਜੌਨ ਹਾਪਕਿਨ ਯੂਨੀਵਰਸਿਟੀ ਦੀ ਕੋਟ ਕੀਤੀ, ਔਰ ਇਹ ਜਿਹੜਾ ਈਵਨ ਕੈਲੀਫੋਰਨੀਆ ਜਿਹਨੂੰ ਰਿਲੇਟਿਵਲੀ ਸੇਫ ਸਮਝਿਆ ਜਾਂਦਾ ਸੀ, ਮੰਡੇ ਯਾਨੀ ਕਿ 2 ਦਿਨ ਪਹਿਲਾਂ ਸਭ ਤੋਂ ਜ਼ਿਆਦਾ 1 ਡੇ ਰਾਈਜ਼ ਕੇਸਿਸ ਦੇ ਵਿੱਚ ਜਿਹੜਾ ਕੈਲੀਫੋਰਨੀਆ 'ਚ ਹੈ, ਔਰ ਨਿਊ ਜਰਸੀ ਦੇ ਵਿੱਚ ਵੀ ਜਿਹੜੀਆਂ ਮੌਤਾਂ ਨੇ ਨਿਊਯਾਰਕ ਤੋਂ ਬਾਅਦ ਬੀਤੇ 2 ਦਿਨਾਂ 'ਚ ਹਾਈਐਸਟ ਸੀ ਇਹ ਸਾਰੇ। ਹੁਣ ਉਹਦੇ 'ਚ ਇਹਦੇ ਮੱਦੇ ਨਜ਼ਰ ਹੀ ਉਹਨਾਂ ਨੇ ਇਸ ਸੈਂਟਰ ਦਾ ਇਹ ਕਹਿਣਾ ਕਿ ਭਾਈ ਇਹ ਜਿਹੜਾ ਹਾਲ ਦੀ ਘੜੀ ਜੇ ਇਸ ਨੂੰ ਥੋੜਾ ਕਾਬੂ ਵੀ ਪਾ ਲਿਆ ਜਾਂਦਾ ਜਾਂ ਇੰਟੈਂਸਿਟੀ ਘਟਦੀ ਹੈ ਕਿ ਆਉਣ ਵਾਲੀ ਵਿੰਟਰ 'ਚ ਜ਼ਾਹਿਰ ਹੈ ਕਿ ਅਕਤੂਬਰ ਐਂਡ ਤੱਕ ਉਹਦੀ ਸ਼ੁਰੂਆਤ ਹੋ ਜਾਂਦੀ ਹੈ। ਸੋ ਇੱਕ ਪਾਸੇ ਤਾਂ ਇਹ ਜ਼ਿਕਰ ਹੈ ਕਿ ਮਈ ਜੂਨ ਤੱਕ ਇਹੀ ਵੇਵ ਚੱਲੇਗੀ, ਤੇ ਜੇ ਥੋੜੀ ਬਹੁਤ ਰਾਹਤ ਮਿਲੇ ਵੀ ਉਹਨਾਂ ਨੇ ਕਿਹਾ ਜੀ ਕਿ ਬਾਈ ਵਿੰਟਰ, ਔਨਸੈਟ ਆਫ ਦਾ ਵਿੰਟਰ, ਇਹ ਜਿਹੜੀ ਵਾਇਰਸ ਹੈ ਦੂਸਰੀ ਫਲੂ ਵਾਇਰਸ ਦੇ ਨਾਲ ਮਿਲ ਕੇ ਬਹੁਤ ਨੁਕਸਾਨ ਕਰਨ ਤੱਕ ਜਾ ਸਕਦੀ ਹੈ। ਔਰ ਜਿਹੜਾ ਇਹ ਚੈਲੰਜ ਅਸੀਂ ਹੁਣ ਦੇਖ ਰਹੇ ਹਾਂ
ਇਹ ਉਸ ਤੋਂ ਵੀ ਜਿਹੜਾ ਖਤਰਨਾਕ ਹੋਏਗੀ। ਔਰ ਐਗਜ਼ੈਕਟ ਉਹਨਾਂ ਦੇ ਸ਼ਬਦ ਨੇ ਜਿਹੜਾ ਉਹਨਾਂ ਨੇ ਵਾਸ਼ਿੰਗਟਨ ਪੋਸਟ ਵਾਲੇ ਇੰਟਰਵਿਊ 'ਚ ਮਿਸਟਰ ਰੈਡਫੀਲਡ ਨੇ ਕਹੇ, there is a possibility that the assault of the virus on our nation next winter will actually be even more difficult than the one we just went through. और फिर उन्होंने he urged officials in the US to prepare for the possibility of having to confront a flu and a coronavirus epidemic at the same time. उन्होंने कहा जी इस गल की तैयारी करो, हुण तां प्रेजेंट जो चल ही रहा है कि जदों फ्लू और कोरोना वायरस साइमल्टेनियसली होएगी उदों तुहाडा की बनेगा। हुण इस सारे दे विच ਜਿਹੜਾ ਦੂਸਰਾ ਪਾਰਟ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਇੱਕ ਦੂਜੇ ਦੇ ਨਾਲ ਖਿੱਚ ਤੂ ਦੀ ਲਾਈਨ ਹੈ, ਈਵਨ ਇਹਦੇ ਚ ਕੱਲੀਆਂ ਡਰੱਗ ਵਾਲੀਆਂ ਡਿਬੇਟਸ ਹੀ ਨਹੀਂ ਨੇ। ਹੁਣ ਅਸੀਂ ਜਿਹੜਾ ਹਾਈਡਰੋਕਲੋਰੋਕ ਜਿਹੜਾ ਕੁਨੀਨ ਹੈ ਇਸ ਦੇ ਕਲੋਰੋਕੁਇਨ ਉਸ ਦੇ ਹਵਾਲੇ ਨਾਲ ਵੀ ਦੇਖਿਆ ਕਿ ਅੱਜ ਇਹ ਸਟੱਡੀ ਸਾਹਮਣੇ ਆਈਆਂ ਕਿ ਇਸ ਦਾ ਕੋਈ ਇਫੈਕਟ ਨਹੀਂ ਹੈ। ਔਰ ਰਾਦਰ ਇਸ ਚੋਂ ਇਹ ਵੀ ਸਾਹਮਣੇ ਆਇਆ ਕਿ ਹੋ ਸਕਦਾ ਹੈ ਕਿ ਇਹ ਕੁਝ ਮਾਮਲਿਆਂ ਦੇ ਵਿੱਚ ਜਿਹੜਾ ਉਹ ਹਾਰਟ ਦੀਆਂ ਵੈਲਿਊਜ਼, ਹਾਰਟ ਅਟੈਕ ਹੋਏ ਜਾਂ ਕੋਈ ਹੋਰ ਹੋਣ, ਉਹਨਾਂ ਸਿੰਪਟਮਸ ਨੂੰ ਜਿਹੜਾ ਉਹ ਫਲੇਅਰ ਵੀ ਕਰ ਸਕਦਾ ਹੈ। ਔਰ ਇਹ ਜਦੋਂ ਪ੍ਰੈਜ਼ੀਡੈਂਟ ਟਰੰਪ ਨੂੰ ਪਿਛਲੇ ਕੱਲ ਦੇ ਬਰੀਫਿੰਗ ਦੇ ਵਿੱਚ ਪੁੱਛਿਆ ਗਿਆ ਔਰ ਇਹ ਸਵਾਲ ਜਿਹੜਾ ਸੀ ਉਹਦੇ ਤੇ ਸਪੈਸੀਫਿਕਲੀ ਸੀ ਕਿ ਇਹ ਤੁਸੀਂ ਤਾਂ ਇਹਨੂੰ ਹਾਈਡਰੋਕਸੀ ਕਲੋਰੋਕੁਇਨ ਨੂੰ ਪ੍ਰਮੋਟ ਕਰ ਰਹੇ ਹੋ, ਲੇਕਿਨ ਜਿਹੜੀ ਸਟੱਡੀ ਹੈ ਔਰ ਇਹ ਸਟੱਡੀ ਦੇ ਵਿੱਚ ਬੜਾ ਕਲੀਅਰਲੀ ਉਹਨਾਂ ਨੇ ਕਿਹਾ, ਜਿਹੜੀ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਦੇ ਵਿੱਚ ਛਪੀ ਹੈ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਬਿਲਕੁਲ ਅਸੀਂ ਇਹ ਦੇਖਿਆ ਕਿ ਇਹਦੇ ਚੋਂ ਕੋਈ ਫਰਕ ਨਹੀਂ ਪੈਂਦਾ ਔਰ an association of increased overall mortality was identified in patients treated with hydroxychloroquine, said the study ਜਿਹਨੂੰ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਨੇ NIH ਨੇ ਕੀਤਾ। ਉਹਨਾਂ ਨੇ ਕਿਹਾ ਜੀ ਕਿ ਅਸੀਂ ਇਹ ਦੇਖਿਆ ਕਿ ਜਿਨ੍ਹਾਂ ਨੂੰ ਇਹ ਹਾਈਡਰੋਕਸੀਕਲੋਰੋਕੁਇਨ ਦਿੱਤੀ ਗਈ ਹੈ ਉਹਨਾਂ ਗਰੁੱਪਸ ਦੇ ਵਿੱਚ ਜ਼ਿਆਦਾ ਡੈਥਸ ਹੋਈਆਂ ਨੇ, ਓਵਰਆਲ ਮੋਰਟੈਲਿਟੀ ਜਿਹੜੀ ਹੈ ਉਹ ਜ਼ਿਆਦਾ ਹੈ। ਔਰ ਇਹ ਜਿਹੜਾ ਇਹ ਬੜੀ ਖਤਰਨਾਕ, ਇਹਦਾ ਮਤਲਬ ਇਹ ਹੈ ਵੀ ਫਾਇਦੇ ਦੀ ਥਾਂ ਇਹ ਨੁਕਸਾਨ ਕਰ ਰਿਹਾ। ਜਦੋਂ ਪ੍ਰੈਜ਼ੀਡੈਂਟ ਟਰੰਪ ਨੂੰ ਇਸ ਸਵਾਲ ਦੇ ਨਾਲ ਜਿਹੜਾ ਉਹ ਕਨਫਰੰਟ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਜੀ I don't know of the report. Obviously there have been some very good reports and perhaps this one not a good report, but we will be looking at it, we'll have a comment on it at some point. So ਜ਼ਾਹਿਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੀ ਵੀ ਥੋੜੀ ਬਹੁਤ ਫੂਕ ਤਾਂ ਜ਼ਰੂਰ ਸਰਕੀ ਹੈ ਇਸ ਸਾਰੇ ਤੋਂ ਬਾਅਦ ਕਿ ਕਿੱਥੇ ਧਮਕੀਆਂ ਦੇ ਕੇ ਇੰਡੀਆ ਤੋਂ ਜਿਹੜੀ ਹੈ ਇਹ ਜਿਹੜੀ ਦਵਾਈ ਲਈ ਹੈ ਐਕਚੁਅਲੀ ਇਹ ਅੱਗੋਂ ਜ਼ਿਆਦਾ ਡੈਥਸ ਦਾ ਕਾਰਨ ਬਣ ਰਹੀ ਹੈ। ਔਰ ਇਸ ਸਾਰੇ ਚੋਂ ਦੂਸਰਾ ਪਾਰਟ ਜਿਹੜਾ ਮੈਂ ਦੇਖ ਰਿਹਾ ਵੀ ਵਿਦਿਨ ਵੀ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਦੀ ਕੋਈ ਆਪਣੀ ਟ੍ਰੇਨਿੰਗ ਤਾਂ ਇਸ ਫੀਲਡ ਦੀ ਹੈ ਨਹੀਂ, ਲੇਕਿਨ ਉਹ ਇਸ ਨੂੰ, ਇਸ ਓਪਰਚੁਨਿਟੀ ਨੂੰ, ਇਹਨੂੰ ਓਪਰਚੁਨਿਟੀ ਬਣਾ ਕੇ ਬਾਕੀਆਂ ਨੂੰ ਜਿਹੜਾ ਉਹ ਅੱਖਾਂ ਦਿਖਾਉਣ ਦੇ ਲਈ ਵਰਤ ਰਹੇ ਨੇ। ਔਰ ਉਹਦਾ ਇੱਕ ਸ਼ਿਕਾਰ ਜਿਹੜਾ ਹਾਰਵਰਡ ਯੂਨੀਵਰਸਿਟੀ ਹੋਈ। ਜਦੋਂ ਅਸੀਂ ਆਈ ਲੀਗ ਯੂਨੀਵਰਸਿਟੀਜ਼ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਹਾਰਵਰਡ ਔਰ ਕੈਂਬਰਿਜ ਔਰ ਸਟੈਨਫੋਰਡ ਔਰ ਇਹ ਸਾਰੀਆਂ, ਕੋਲੰਬੀਆ, ਇਹਨਾਂ ਦਾ ਨਾਂ ਆਉਂਦਿਆਂ ਹੀ ਹੁੰਦਾ ਜਦੋਂ ਕੋਈ ਕਹਿੰਦਾ ਜੀ ਮੈਂ ਹਾਰਵਰਡ ਤੋਂ ਇਹ ਪੜ੍ਹਿਆ ਜਾਂ ਦੂਸਰਾ, ਤਾਂ ਸਾਹਮਣੇ ਆ ਜਾਂਦਾ ਹੈ ਕਿ ਭਾਈ ਦੁਨੀਆ 'ਚ ਜਿਹੜਾ ਸਭ ਤੋਂ ਟੌਪ ਦੀ ਐਜੂਕੇਸ਼ਨ ਹੈ ਇੱਥੇ ਹੈ। ਹੁਣ ਜਿਹੜਾ 2.4 ਜਾਂ 6 ਟ੍ਰਿਲੀਅਨ ਡਾਲਰ ਦੀ ਏਡ ਜਿਹਦੇ ਚੋਂ ਇੱਕ ਯੂਨੀਵਰਸਿਟੀਜ਼ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਜਾਰੀ ਰੱਖਣ ਦੇ ਲਈ ਆਪਣੀ ਪੜ੍ਹਾਈ ਜਾਂ ਦੂਜੀ ਮਦਦ ਦੀ ਲੋੜ ਹੈ, ਉਹਨਾਂ ਨੂੰ ਵੀ ਜਿਹੜਾ ਇਹ ਅਮਾਉਂਟ ਦਿੱਤਾ ਗਿਆ। ਔਰ ਉਹਦੇ ਚ ਹਾਰਵਰਡ ਯੂਨੀਵਰਸਿਟੀ ਨੂੰ 7.3 ਮਿਲੀਅਨ ਪਾਉਂਡ ਬਟ 9 ਮਿਲੀਅਨ ਡਾਲਰ ਅਮਰੀਕਨ 9 ਮਿਲੀਅਨ ਇਹ ਜਿਹੜਾ ਉਹ ਦਿੱਤੇ ਗਏ ਸੀ ਇਸ ਫੰਡ ਚੋਂ ਜਿਹੜਾ ਕਿ ਇਹਨਾਂ ਨੇ ਉਸ ਪੈਕੇਜ ਦੇ ਥੱਲੇ ਦਿੱਤਾ। ਪਰ ਕੱਲ ਪ੍ਰੈਜ਼ੀਡੈਂਟ ਨੇ ਕਿਹਾ ਕਿ ਜੀ ਇਹ ਬਹੁਤ ਰਿਚ ਯੂਨੀਵਰਸਿਟੀ ਹੈ ਔਰ ਅਸੀਂ ਉਹਨਾਂ ਨੂੰ ਕੋਈ ਲੋੜ ਨਹੀਂ ਹੈ, ਅਸੀਂ ਉਹਨਾਂ ਨੂੰ ਕਿਹਾ ਜੀ ਇਹ ਵਾਪਸ ਕਰੋ। ਹੁਣ ਇਹ ਜਿਹੜਾ ਪਾਰਟ ਹੈ, ਇਹ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਕ੍ਰਾਈਟੇਰੀਆ ਰਿਚਨੈਸ ਦਾ ਹੀ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜੀ ਹਾਰਵਰਡ ਦੀ ਆਪਣੀ ਜਿਹੜਾ ਉਹਨਾਂ ਦੀ ਐਂਡੋਮੈਂਟ ਹੈ ਉਹ 40 ਬਿਲੀਅਨ ਡਾਲਰ ਤੋਂ ਜ਼ਿਆਦਾ ਉਹਨਾਂ ਦੇ ਕੋਲ ਨੇ। ਪਰ ਕੱਲਾ ਇਹ ਹਾਰਵਰਡ ਯੂਨੀਵਰਸਿਟੀ ਨੂੰ ਪੈਸੇ ਨਹੀਂ ਮਿਲੇ ਹੈ, ਉਹਦੇ ਥੱਲੇ ਅਸੀਂ ਪ੍ਰਿੰਸਟਨ ਯੂਨੀਵਰਸਿਟੀ ਦੇਖਦੇ ਹਾਂ ਜਿਨ੍ਹਾਂ ਦੇ ਕੋਲ 26 ਬਿਲੀਅਨ ਡਾਲਰ ਦੀ ਐਂਡੋਮੈਂਟ ਹੈ, ਉਹਨਾਂ ਨੂੰ 2.4 ਮਿਲੀਅਨ ਡਾਲਰ ਮਿਲਿਆ।
ਯੇਲ ਯੂਨੀਵਰਸਿਟੀ ਹੈ ਜਿਹਦੇ ਕੋਲ ਆਪਣਾ $30 ਬਿਲੀਅਨ ਦੀ ਐਂਡੋਮੈਂਟ ਹੈ, ਉਹਨਾਂ ਨੂੰ $6.9 ਮਿਲੀਅਨ ਮਿਲਿਆ। ਔਰ ਇਸੇ ਤਰ੍ਹਾਂ ਬਾਕੀ ਯੂਨੀਵਰਸਿਟੀਜ਼ ਵੀ ਨੇ। ਸੋ ਮੈਨੂੰ ਇਹ ਲੱਗਦਾ ਹੈ ਵੀ ਈਵਨ ਹਾਰਵਰਡ ਯੂਨੀਵਰਸਿਟੀ ਦੇ ਨਾਲ ਵੀ ਕੋਈ ਨਾ ਕੋਈ ਇਹ ਪੁਰਾਣਾ ਹਿਸਾਬ ਹੀ ਬਰਾਬਰ ਕਰਨਾ ਹੈ ਟਰੰਪ ਨੇ। ਔਰ ਲੇਕਿਨ ਜਿਹੜਾ ਮੈਂ ਇੰਡੀਪੈਂਡੈਂਸ ਜਦੋਂ ਗੱਲ ਕੀਤੀ ਅਮਰੀਕਨ ਬਿਊਟੀ ਦੀ, ਹਾਰਵਰਡ ਯੂਨੀਵਰਸਿਟੀ ਨੇ ਕਿਹਾ ਬਿਲਕੁਲ ਨਹੀਂ, ਅਸੀਂ ਕੋਈ ਇਹਨੂੰ ਵਾਪਸ ਨਹੀਂ ਕਰ ਰਹੇ ਅਮਾਉਂਟ, ਇਹ ਕੋਈ ਅਸੀਂ ਆਪਣੇ ਐਂਡੋਮੈਂਟ ਦੇ ਲਈ ਨਹੀਂ ਰੱਖਿਆ ਹੋਇਆ। ਹਾਲਾਂ ਉਹਨਾਂ ਦੇ ਕੋਲ ਆਪਣੀ $40 ਬਿਲੀਅਨ ਦੀ ਉਹਨਾਂ ਦੀ ਐਂਡੋਮੈਂਟ ਜਾਂ ਜਿਹਨੂੰ ਅਸੀਂ ਰਿਜ਼ਰਵ ਕਹਿੰਦੇ ਆ, ਉਹਨਾਂ ਨੇ ਕਿਹਾ ਵੀ ਇਹਦੇ ਥੱਲੇ ਅਸੀਂ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਲੋੜ ਹੈ, ਉਹਨਾਂ ਨੇ ਕਿਹਾ ਕਿ ਹਾਰਵਰਡ ਹੈਜ਼ ਕਮਿਟਡ that 100% of these emergency higher education funds will be used to provide direct assistance to students facing urgent financial needs due to COVID-19 pandemic। ਉਹਨਾਂ ਨੇ ਕਿਹਾ ਜੀ ਆਲਰੇਡੀ ਉਹਨਾਂ ਨੇ ਸਟੂਡੈਂਟਸ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਵੀ ਦਿੱਤੀ ਹੈ, ਟਰੈਵਲ ਐਕਸਪੈਂਸ ਵੀ ਦਿੱਤਾ ਹੈ, ਲਿਵਿੰਗ ਐਕਸਪੈਂਸ ਵੀ ਦਿੱਤੇ ਨੇ, ਔਰ ਆਨਲਾਈਨ ਐਜੂਕੇਸ਼ਨ ਜਿਹੜੀ ਅਸੀਂ ਇਹ ਸਾਰੇ ਕਰ ਰਹੇ ਹਾਂ, ਇਸ ਸਾਰੇ 'ਚ ਖਰਚ ਹੋ ਰਿਹਾ। ਸੋ ਇੱਕ ਪਾਸੇ ਵਿਦਨ ਕੰਟਰੀ ਇਹ ਧਮਕਾਉਣ ਦੀ ਲਾਈਨ ਹੈ, ਦੂਸਰਾ ਚਾਈਨਾ ਦੇ ਹਵਾਲੇ ਨਾਲ ਮਜ਼ਦੂਰੀ ਜਿਹੜੀ ਹੈ ਸਟੇਟ ਉਹ ਪਹਿਲੀ ਬਣ ਗਈ ਹੈ ਜਿਹਨੇ ਚਾਈਨਾ ਨੂੰ ਜਿਹੜਾ ਸੂ ਕਰ ਕੀਤਾ ਹੈ ਇਸ ਸਾਰੇ ਦੇ ਲਈ ਕਿ ਇਹ ਜਿਹੜਾ ਇਸ ਫਲਾਣ ਦੇ ਲਈ ਉਹ ਜ਼ਿੰਮੇਵਾਰ ਨੇ। ਸੋ ਆਲਰੇਡੀ ਇਹ ਕਿਉਂਕਿ ਰਿਪਬਲਿਕਨ ਲਾਈਨ ਵਾਲੀ ਲਾਈਨ ਸਟੇਟ ਹੈ, ਇਸ ਲਾਈਨ ਤੇ ਇਹਨਾਂ ਨੇ ਸੋਚਣਾ ਸ਼ੁਰੂ ਕੀਤਾ ਹੈ। ਔਰ ਟਰੰਪ ਨੇ ਅੱਜ ਚਾਈਨਾ ਨੂੰ ਇਹ ਥ੍ਰੈਟ ਕੀਤਾ ਹੈ ਕਿ ਜਿਹੜੀ ਜਨਵਰੀ ਦੇ ਵਿੱਚ ਹੀ ਅਸੀਂ ਤੁਹਾਡੇ ਨਾਲ ਟ੍ਰੇਡ ਡੀਲ ਕੀਤੀ ਸੀ, ਜੇ ਤੁਸੀਂ ਉਹਨੂੰ ਕੈਂਸਲ ਕਰਦੇ ਹੋ ਜਾਂ ਆਨਰ ਕਰਨ ਤੋਂ ਇਨਕਾਰ ਕਰਦੇ ਹੋ ਕੋਰੋਨਾ ਵਾਇਰਸ ਕ੍ਰਾਈਸਿਸ ਦਾ ਹਵਾਲਾ ਦੇ ਕੇ, ਤੇ ਫਿਰ ਜਿਹੜਾ ਅਸੀਂ ਇਸ ਸਾਰੀ ਨੂੰ ਬਿਲਕੁਲ ਹੀ ਟਰਮੀਨੇਟ ਕਰ ਦੇਵਾਂਗੇ ਜੇ ਤੁਸੀਂ ਹਾਰਡ ਕਰਨ ਦੀ ਕੋਸ਼ਿਸ਼ ਕਰਦੇ ਹੋ। ਔਰ ਫਿਰ ਉਹ ਕਹਿੰਦਾ ਵੀ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਤੋਂ ਜ਼ਿਆਦਾ ਤੁਹਾਡੇ ਤੇ ਹੋਰ ਕੋਈ ਟਫ ਨਹੀਂ ਹੈ, ਮੈਂ ਕੀ ਕਰਾਂਗਾ। ਹੁਣ ਇਹ ਅਸੀਂ ਦੇਖਦੇ ਹਾਂ ਵੀ ਆਲਰੇਡੀ ਪਿਛਲੇ ਆਲਮੋਸਟ 1 ਸਾਲ ਤੋਂ ਹੀ ਜਿਹੜੀ ਟ੍ਰੇਡ ਵਾਰ ਅਮਰੀਕਾ ਔਰ ਚਾਈਨਾ ਦੇ ਵਿੱਚ ਸੀ, ਉਸ ਦਾ ਜਿਹੜਾ ਇੱਕ ਹੱਲ ਉਹਦਾ ਪਹਿਲਾ ਫੇਜ਼ ਡੀਲ ਦੇ ਤੌਰ ਤੇ ਜਨਵਰੀ ਦੇ ਵਿੱਚ ਸਾਈਨ ਹੋਇਆ, ਜਿਹਨੂੰ ਫੇਜ਼ 1 ਕਿਹਾ ਗਿਆ, ਜਿਹਦੇ ਥੱਲੇ ਜਿਹੜਾ ਇਹ ਸਪੈਸੀਫਾਈ ਕੀਤਾ ਗਿਆ ਸੀ ਕਿ ਚਾਈਨਾ ਘੱਟੋ ਘੱਟ $200 ਬਿਲੀਅਨ ਦੇ ਪ੍ਰੋਡਕਟ ਅਮਰੀਕਾ ਦੇ ਖਰੀਦੇਗਾ। ਕਿਉਂਕਿ ਜ਼ਾਹਿਰ ਹੈ ਪਿਛਲੇ ਸਾਲਾਂ ਦੇ ਵਿੱਚ ਜਿੱਥੇ ਹੁਣ ਚਾਈਨਾ ਤੋਂ ਅਮਰੀਕਾ ਦੇ ਵਿੱਚ ਲਗਭਗ $800 ਬਿਲੀਅਨ ਦੀ ਜਿਹੜੀਆਂ ਨੇ ਗੂਡਸ ਜਾਂ ਸਟਫ ਆਉਂਦਾ, ਪਰ ਜਿਹੜਾ ਟ੍ਰੇਡ ਡੈਫਿਸਿਟ ਉਹ 300 ਬਿਲੀਅਨ ਜਾਂ ਕਈ ਵਾਰੀ 250 ਬਿਲੀਅਨ ਤੱਕ ਵੀ ਰਿਹਾ। ਸੋ ਇਹ ਇਹਨੇ ਨੈਸੈਸਰੀ ਕਰ ਦਿੱਤਾ ਸੀ ਟਰੰਪ ਨੇ ਕਿ $200 ਬਿਲੀਅਨ ਦਾ ਤੁਸੀਂ ਹਰ ਸਾਲ ਖਰੀਦੋਗੇ। ਲੇਕਿਨ ਉਸ ਡੀਲ ਦੇ ਵਿੱਚ ਜਿਹੜਾ ਚਾਈਨਾ ਨੇ ਮੰਨਿਆ ਵੀ ਠੀਕ ਹੈ, ਲੇਕਿਨ ਉਹਦੇ 'ਚ ਇੱਕ ਕਲੌਜ਼ ਇਹ ਸੀ ਕਿ ਵੀ ਇਹ ਜਿਹੜੀ ਹੈ ਅਸੀਂ ਫਰੈਸ਼ ਟ੍ਰੇਡ ਕੰਸਲਟੇਸ਼ਨ ਕਰ ਸਕਦੇ ਹਾਂ in the event of a natural disaster or other unforeseeable event। ਇਹ ਉਹਦਾ ਟ੍ਰੀਟੀ ਦੇ ਕਲੌਜ਼ ਦਾ ਹਿੱਸਾ ਹੈ ਕਿ ਵੀ ਕੋਈ ਕੁਦਰਤੀ ਆਫਤ ਆ ਜਾਏ ਜਾਂ ਕੋਈ ਹੋਰ ਐਸੀ ਜਿਹੜੀ ਇਮੇਜਿਨ ਨਾ ਕੀਤੀ ਹੋਏ ਜਾਂ ਅਨਫੋਰਸੀਬਲ ਹੋਏ ਉਹ ਇਵੈਂਟ ਹੋ ਜਾਏ, ਤਾਂ ਫਿਰ ਇਸ ਦੇ ਉੱਤੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ। ਹੁਣ ਇੱਕ ਸਪੈਕੂਲੇਸ਼ਨ ਕੀਤੀ ਜਾ ਰਹੀ ਹੈ ਕਿ ਕਿਉਂਕਿ ਆਲਰੇਡੀ ਇਹ ਨੈਚੁਰਲ ਡਿਜ਼ਾਸਟਰ ਹੈ ਤੇ ਚਾਈਨਾ ਇਸ ਦਾ ਬਹਾਨਾ ਬਣਾ ਕੇ ਇਹ ਜਿਹੜਾ $200 ਬਿਲੀਅਨ ਦਾ ਅਮਰੀਕਨ ਪ੍ਰੋਡਕਟ ਉਹਨੇ ਖਰੀਦਣੇ ਨੇ ਉਹਦੇ ਤੋਂ ਪਿੱਛੇ ਹਟ ਸਕਦਾ ਹੈ। ਤੇ ਇਸ ਤੋਂ ਪਹਿਲਾਂ ਕਿ ਅਜੇ ਕੋਈ ਚਾਈਨਾ ਨੇ ਫੈਸਲਾ ਨਹੀਂ ਲਿਆ ਹੈ, ਪਰ ਇਹ ਟਰੰਪ ਕਹਿ ਰਿਹਾ there is nobody ever been tougher on China than me। ਔਰ ਜੇ ਉਹਨਾਂ ਨੇ ਸਾਨੂੰ ਇਸੇ ਤਰ੍ਹਾਂ ਹੀ ਰਿਪ ਆਫ ਕੀਤਾ ਇਹਨੂੰ ਕੈਂਸਲ ਕਰਕੇ, ਫਿਰ ਅਸੀਂ ਦੇਖਾਂਗੇ ਕਿ ਅਸੀਂ ਕੀ ਕਰਨਾ। ਸੋ ਇੱਕ ਪਾਸੇ ਵਿਦਨ ਕੰਟਰੀ ਚਾਈਨਾ ਦੇ ਅਗੇਂਸਟ ਗਨ ਸਟੇਟ ਕੀਤੀਆਂ ਨੇ, ਜਿਵੇਂ ਮਿਸਰੀ ਸਟੇਟ ਦਾ ਜਿਹੜਾ ਉਹ ਲਾ ਸੂਟ ਕਰਨਾ, ਦੂਸਰੇ ਪਾਸੇ ਚਾਈਨਾ ਦਾ ਨੂੰ ਇਸ ਕਿਸਮ ਦੀ ਜਿਹੜੀ ਲਾਈਨ ਹੈ ਸਿੱਧੇ ਤੌਰ ਤੇ ਦਿੱਤੀ ਹੈ ਵਿਦਨ ਅਮਰੀਕਾ ਜਿਹੜੀ ਹੈ ਉਹ ਚੈਲੰਜਸ ਦੀ ਲਾਈਨ ਉਹ ਹਾਰਵਰਡ ਯੂਨੀਵਰਸਿਟੀ ਹੋਏ ਜਾਂ ਹੈਲਥ ਆਫੀਸ਼ੀਅਲਸ ਦੇ ਨਾਲ ਹੋਏ। ਔਰ ਇਸ ਸਾਰੇ ਦੇ ਵਿੱਚ ਅਸੀਂ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਪਿਛਲੇ 24 ਘੰਟੇ ਦੇ ਵਿੱਚ ਦੁਨੀਆ ਦੇ ਵਿੱਚ ਕੀ ਵਾਪਰਿਆ ਜਾਂ ਸਿਨੈਰੀਓ ਕਿੰਨਾ ਪੋਜ਼ਿਟਿਵ ਕਿੰਨਾ ਨੈਗੇਟਿਵ ਹੈ, ਉਹਦੇ ਤੇ ਮੈਂ ਇੱਕ ਪੰਛੀ ਝਾਤ ਜ਼ਰੂਰ ਪਾਉਣਾ ਚਾਹੁੰਦਾ ਕਿ ਇਸ ਵੇਲੇ ਜਿਹੜੀ ਲੇਟੈਸਟ worldmeters.info ਦਾ ਜਿਹੜਾ ਡੇਟਾ ਹੈ ਉਸ ਦੇ ਮੁਤਾਬਕ ਦੁਨੀਆ ਦੇ ਵਿੱਚ ਇਸ ਵੇਲੇ 2,06,14,803 ਕੇਸਿਸ ਨੇ।
ਸੋ ਜ਼ਾਹਰ ਹੈ ਕਿ 2.5 ਮਿਲੀਅਨ ਯਾਨੀ ਕਿ 25 ਲੱਖ ਤੋਂ ਵੱਧ ਕੇ 26,14,803 ਕੇਸ ਹੋ ਚੁੱਕੇ ਨੇ। ਔਰ ਡੈਥਸ ਜਿਹੜੀਆਂ ਨੇ ਉਹ 1,82,467 ਕੁੱਲ ਮੌਤਾਂ ਨੇ ਦੁਨੀਆ ਭਰ ਚ। ਪਰ ਹੋਪ ਜਿਹੜੀ ਆ ਉਹ ਇਹ ਹੈ ਕਿ ਜਿੰਨੇ ਕੇਸ ਹੋਏ ਉਹਨਾਂ ਚੋਂ 7,14,319 ਜਿਹੜੇ ਨੇ ਉਹ ਰਿਕਵਰ ਹੋਏ ਨੇ। ਔਰ ਜਿਵੇਂ ਮੈਂ ਕੱਲ ਦੱਸਿਆ ਸੀ ਕਿ ਜਿਹੜੇ ਲਾਸਟ ਸਟੇजेस ਦੇ ਵਿੱਚ ਵੀ ਹਸਪੀਟਲ ਚ ਪਹੁੰਚਦੇ ਨੇ ਉਹ ਹੁਣ 4% ਤੋਂ ਘਟ ਕੇ 3% ਰਹਿ ਗਏ ਨੇ। ਦਾ ਮਤਲਬ ਹੈ 97% ਫੁੱਲੀ ਰਿਕਵਰ ਹੁੰਦੇ ਨੇ। 3% ਜਿਹੜੇ ਕ੍ਰਿਟੀਕਲ ਜਾਂ ਸੀਰੀਅਸ ਹੋ ਕੇ ਪਹੁੰਚਦੇ ਨੇ, ਜਿਨ੍ਹਾਂ ਨੂੰ ਵੈਂਟੀਲੇਟਰ ਜਾਂ ਦੂਸਰੀਆਂ ਹਸਪੀਟਲਾਈਜੇਸ਼ਨ ਦੀ ਲੋੜ ਹੁੰਦੀ ਹੈ, ਉਹਨਾਂ 3% ਚੋਂ ਵੀ ਜਿਹੜੇ 20% ਨੇ ਉਹ ਮੌਤਾਂ ਨੇ। ਕੱਲ ਤੱਕ 21% ਸੀ। ਸੋ ਇਹਦਾ ਮਤਲਬ ਇਹ ਹੈ ਕਿ ਇਹ ਵੀ ਜੇ 5 ਮਰੀਜ਼ ਕ੍ਰਿਟੀਕਲ ਪਹੁੰਚਦੇ ਨੇ 3% ਵਾਲੇ, ਉਹਨਾਂ ਚੋਂ ਵੀ 4 ਫੇਰ ਰਿਕਵਰ ਹੋ ਜਾਂਦੇ ਨੇ ਔਰ ਸਿਰਫ ਇੱਕ ਮੌਤ ਹੁੰਦੀ ਹੈ। ਸੋ ਇਹ ਇੱਕ ਪੋਜ਼ਿਟਿਵ ਸਿਨੈਰੀਓ ਹੈ। ਔਰ ਕੁੱਲ ਮਿਲਾ ਕੇ ਇਸ ਵੇਲੇ ਅਮਰੀਕਾ ਦੇ ਵਿੱਚ ਜਿਹੜੀਆਂ ਕੁੱਲ ਮੌਤਾਂ ਨੇ 46,249 ਨੇ। ਪਿਛਲੇ 24 ਘੰਟੇ ਚ 931 ਮੌਤਾਂ ਅਮਰੀਕਾ ਦੇ ਵਿੱਚ ਹੋਈਆਂ ਨੇ। ਸਪੇਨ ਜਿਸ ਦੇ ਵਿੱਚ ਮੌਤਾਂ ਦੀ ਦਰ ਘਟੀ ਹੈ ਪਰ ਅਜੇ ਵੀ 435 ਡੈਥਸ ਪਿਛਲੇ 24 ਘੰਟੇ ਚ ਹੋਈਆਂ ਔਰ ਕੁੱਲ ਮੌਤਾਂ ਉੱਥੇ 21,717 ਨੇ। ਇਟਲੀ ਜਿਹੜਾ ਅਜੇ ਲਗਾਤਾਰਤਾ ਨਾਲ ਤੀਸਰੇ ਚੌਥੇ ਹਫਤੇ ਵੀ ਮੌਤਾਂ ਬਰਾਬਰ ਹੋ ਰਹੀਆਂ ਨੇ, ਭਾਵੇਂ ਗਿਣਤੀ ਘੱਟ ਹੈ। 25,085 ਕੁੱਲ ਡੈਥਸ ਨੇ ਉੱਥੇ ਔਰ ਪਿਛਲੇ 24 ਘੰਟੇ 437 ਮੌਤਾਂ ਹੋਈਆਂ ਨੇ। ਫਰਾਂਸ ਜਿੱਥੇ ਅਜੇ ਪੂਰਾ ਜ਼ੋਰ ਹੈ 21,340 ਮੌਤਾਂ ਹੋ ਚੁੱਕੀਆਂ ਨੇ। ਪਿਛਲੇ 24 ਘੰਟੇ ਦੇ ਵਿੱਚ 544 ਮੌਤਾਂ ਹੋਈਆਂ ਨੇ। ਜਰਮਨੀ ਜਿਨ੍ਹਾਂ ਨੇ ਅੱਜ ਇੱਕ ਆਰਡਰ ਇਹ ਵੀ ਜਾਰੀ ਕੀਤਾ ਹੈ ਕਿ ਮਾਸਕ ਪਾਣੀ ਲਾਜ਼ਮੀ ਹੈ, ਉਹਨੂੰ ਕੰਪਲਸਰੀ ਕਰ ਦਿੱਤਾ ਹੈ ਹਰ ਇੱਕ ਦੇ ਉੱਤੇ। ਔਰ ਉੱਥੇ ਵੀ 125 ਮੌਤਾਂ ਪਿਛਲੇ 24 ਘੰਟੇ ਚ ਹੋਈਆਂ ਨੇ ਪਰ ਉਹਨਾਂ ਨੇ ਕਾਫੀ ਕੰਟਰੋਲ, ਕੁੱਲ 5,211 ਮੌਤਾਂ ਨੇ। ਯੂਕੇ ਮੰਦੇ ਭਾਗਾਂ ਨੂੰ, ਬ੍ਰਿਟਨ ਅਜੇ ਵੀ ਇਹਦੀ ਜ਼ਦ ਚੋਂ ਪੀਕ ਵਾਲੀ ਚੋਂ ਨਿਕਲਿਆ ਨਹੀਂ ਹੈ। 763 ਮੌਤਾਂ ਪਿਛਲੇ 24 ਘੰਟੇ ਚ ਹੋਈਆਂ ਨੇ। 18,100 ਬੰਦਾ ਮਰ ਚੁੱਕਾ ਹੈ ਔਰ ਟੋਟਲ ਕੇਸ ਬ੍ਰਿਟਨ ਦੇ ਵਿੱਚ 1,33,495 ਨੇ। ਤੁਰਕੀ 117 ਮੌਤਾਂ ਪਿਛਲੇ 24 ਘੰਟੇ ਚ, ਕੁੱਲ 2,376 ਔਰ 98,674 ਤੁਰਕੀ ਦੇ ਕੁੱਲ ਕੇਸ ਨੇ। ਈਰਾਨ ਜਿੱਥੇ ਲੱਗਦਾ ਸੀ ਕਿ ਵੀ ਮੌਤਾਂ ਘਟ ਰਹੀਆਂ ਲੇਕਿਨ 94 ਮੌਤਾਂ ਜਿਹੜੀਆਂ ਨੇ ਉਹ ਪਿਛਲੇ 24 ਘੰਟੇ ਚ ਹੋਈਆਂ। 5,391 ਟੋਟਲ ਡੈਥਸ ਨੇ। ਲੇਕਿਨ ਜਿੱਥੇ ਅਮਰੀਕਾ ਔਰ ਚਾਈਨਾ ਦਾ ਇਹ ਟ੍ਰੇਡ ਔਰ ਧਮਕੀਆਂ ਚੱਲ ਰਹੀਆਂ ਨੇ, ਈਰਾਨ ਦੇ ਹਵਾਲੇ ਨਾਲ ਵੀ ਟਰੰਪ ਨੇ ਆਪਣੇ ਜਿਹੜੇ ਉਹਨਾਂ ਦੇ ਸ਼ਿਪ ਨੇ ਉਹਨਾਂ ਨੂੰ ਕਿਹਾ ਜੇ ਚਾਈਨੀਜ਼ ਇਹਨਾਂ ਦੀ ਇਰਾਨੀਅਨ ਬੋਟਸ ਕੋਈ ਨੇੜੇ ਆਉਂਦੀਆਂ ਤੇ ਭਾਵੇਂ ਤਬਾਹ ਕਰ ਦਿਓ। ਈਰਾਨ ਨੇ ਵੀ ਅੱਜ ਕੋਈ ਮਿਸਾਈਲ ਦਾਗੀ ਹੈ ਔਰ ਕਲੇਮ ਕੀਤਾ ਹੈ ਕਿ ਜੀ ਅਸੀਂ ਇਸ ਨੂੰ ਜਿਹੜਾ ਹੈ ਇਹ ਡਿਵੈਲਪ ਕੀਤਾ ਹੈ। ਸੋ ਇਹ ਅਨਫੋਰਚੂਨੇਟ ਪਾਰਟ ਹੈ ਕਿ ਇਸ ਕਰੋਨਾ ਦੇ ਦੌਰੇ ਚ ਵੀ ਇਹ ਜਿਹੜਾ ਮਿਲਟਰੀ ਮਾਈਟ ਔਰ ਮਸਲ ਦਿਖਾਉਣ ਦੀ ਲਾਈਨ ਔਰ ਈਵਨ ਇਜ਼ਰਾਈਲ ਨੇ ਜਿਹੜਾ ਅਟੈਕ ਕਰਕੇ ਪ੍ਰੋ ਸੀਰੀਆ ਜਿਹੜੇ ਗਰੁੱਪ ਨੇ ਉਹਨਾਂ ਦਾ ਜਿਹੜੀ ਐਸਟੈਬਲਿਸ਼ਮੈਂਟ ਗਵਰਨਮੈਂਟ ਦੇ ਨਾਲ ਨੇ ਉਹਨਾਂ ਦੇ 9 ਬੰਦੇ ਮਾਰੇ ਨੇ। ਸੋ ਇਹ ਜਿਹੜਾ ਰੁਝਾਨ ਹੈ ਇਹ ਵੀ ਲਗਾਤਾਰਤਾ ਨਾਲ, ਔਰ ਈਵਨ ਇੰਡੀਆ ਨੇ ਕਲੇਮ ਕੀਤਾ ਹੈ ਕਿ ਜੀ ਕਸ਼ਮੀਰ ਵਾਦੀ ਦੇ ਵਿੱਚ ਉਹਨਾਂ ਨੇ 4 ਖਤਰਨਾਕ ਆਤੰਕਵਾਦੀ ਮਾਰੇ ਨੇ। ਹਾਲਾਂਕਿ ਸਾਹਮਣੇ ਆਇਆ ਕਿ ਉਸੇ ਇਲਾਕੇ ਦੇ ਪਰਿਵਾਰਾਂ ਦੇ 2 ਬੱਚੇ ਨੇ ਔਰ ਉਹਨਾਂ ਨੇ ਜਿਹੜਾ ਉਹਨਾਂ ਦੀਆਂ ਡੈਡ ਬਾਡੀਜ਼ ਮੰਗੀਆਂ। ਸੋ ਇਹ ਜਿਹੜਾ ਇਸ ਕਰੋਨਾ ਦੇ ਪੀਰੀਅਡ 'ਚ ਵੀ ਇਹ ਪਾਰਟ ਬਰਾਬਰ ਜਾਰੀ ਹੈ। ਰਸ਼ੀਆ ਦੇ ਵਿੱਚ 57 ਮੌਤਾਂ ਹੋਈਆਂ ਨੇ ਪਿਛਲੇ 24 ਘੰਟੇ ਔਰ 513 ਉਹਨਾਂ ਦੀ ਕੁੱਲ ਹੁਣ ਫਿਗਰ ਹੈ। ਸਾਊਥ ਅਮਰੀਕਾ ਉੱਥੇ ਪਿਕ ਕਰ ਰਿਹਾ, ਜਿਵੇਂ ਪੀਕ ਤਾਂ ਨਹੀਂ ਲੇਕਿਨ ਜ਼ਾਹਰ ਹੈ ਕਿ ਬ੍ਰਾਜ਼ੀਲ ਦੇ ਵਿੱਚ 165 ਮੌਤਾਂ ਪਿਛਲੇ 24 ਘੰਟੇ 'ਚ ਹੋਈਆਂ ਔਰ 45,757 ਟੋਟਲ ਕੇਸ ਬ੍ਰਾਜ਼ੀਲ ਦੇ ਵਿੱਚ ਨੇ। ਅਨਫੋਰਚੂਨੇਟਲੀ ਬੈਲਜੀਅਮ ਅਜੇ ਇਹਦੀ ਜ਼ਦ ਚੋਂ ਨਹੀਂ ਨਿਕਲਿਆ। 264 ਮੌਤਾਂ ਪਿਛਲੇ 24 ਘੰਟੇ 'ਚ ਹੋਈਆਂ ਔਰ 6,262 ਕੁੱਲ ਡੈਥਸ ਨੇ। ਕੈਨੇਡਾ ਜਿਹਦੇ 'ਚ ਕੱਲ ਥੋੜਾ ਜਿਹਾ ਡੈਥਸ ਘਟੀਆਂ ਸੀ, ਅੱਜ 132 ਡੈਥਸ ਪਿਛਲੇ 24 ਘੰਟੇ 'ਚ ਨੇ ਔਰ ਕੁੱਲ ਜਿਹੜਾ 1,966 ਡੈਥਸ ਨੇ। ਔਰ ਜਿਵੇਂ ਅੱਜ ਹੀ ਮੇਰੀ ਚੜ੍ਹਦੀ ਕਲਾ ਦੀ ਮੈਨੇਜਮੈਂਟ ਨਾਲ ਗੱਲ ਹੋ ਰਹੀ ਸੀ ਸਰੀ 'ਚ, ਉਹ ਕਹਿ ਰਹੇ ਸੀ ਕਿ ਵੀ ਇੱਥੇ ਹੈ ਕਿ ਵੀ ਇਹ ਸਾਰਾ ਲੋਕਡਾਊਨ ਵਾਂਗ ਹੀ ਉੱਥੇ ਸਾਰੀਆਂ ਹਾਲਾਤ ਨੇ ਵੀ ਇਹ ਜੂਨ ਤੱਕ ਵੀ ਜਾ ਸਕਦਾ ਹੈ। ਕੋਈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਏ ਜਾਂ ਕੈਨੇਡਾ 'ਚ, ਹਾਲਾਂਕਿ ਇਕਨੋਮਿਕਲੀ ਉਹਨਾਂ ਨੇ ਕਾਫੀ ਲਿਬਰਲ ਪੈਕੇਜ ਦਿੱਤੇ ਨੇ ਲੇਕਿਨ ਸਾਰੇ ਹੀ ਅਦਾਰੇ ਇਸ ਮਾਮਲੇ ਦੇ ਵਿੱਚ ਸਫਰ ਕਰ ਰਹੇ ਨੇ। ਨੀਦਰਲੈਂਡਸ
ਜਿਹੜਾ ਸਾਡਾ ਹਾਲੈਂਡ ਪੁਰਾਣਾ 138 ਮੌਤਾਂ ਪਿਛਲੇ 24 ਘੰਟੇ 4054 ਟੋਟਲ ਡੈਥਸ ਨੇ। ਸਵਿਟਜ਼ਰਲੈਂਡ ਦੇ ਵਿੱਚ ਵੀ 31 ਮੌਤਾਂ ਹੋਈਆਂ। ਔਰ ਛੋਟਾ ਜਿਹਾ ਉਹ ਕਦੇ ਘੜੀਆਂ ਸਾਡੀਆਂ ਰਿਸਟ ਵਾਚ ਜਦੋਂ ਅਸੀਂ ਮੈਟ੍ਰਿਕ ਕਰਦੇ ਸੀ ਤੇ ਪਹਿਲੀ ਗਿਫਟ ਮਾਪਿਓ ਦੀ ਜਾਂ ਵੱਡੇ ਭਰਾਵਾਂ ਦੀ ਹੁੰਦੀ ਸੀ, ਤੇ ਉਹ ਮੁਲਕ ਜਿਹੜਾ ਹੈ ਉੱਥੇ ਵੀ ਛੋਟਾ ਜਿਹਾ ਮੁਲਕ ਹੈ, 31 ਡੈਥਸ ਪਿਛਲੇ 24 ਘੰਟੇ ਚ ਹੋਈਆਂ। 1509 ਟੋਟਲ ਡੈਥਸ ਨੇ। ਪੁਰਤਗਾਲ ਦੇ ਵਿੱਚ ਵੀ ਡੈਥਸ ਪਿਕ ਹੋ ਰਹੀਆਂ, ਟੋਟਲ 785 ਡੈਥਸ ਨੇ, 23 ਪਿਛਲੇ 24 ਘੰਟੇ ਚ ਹੋਈਆਂ। ਔਰ ਇੰਡੀਆ ਜਿਸ ਦੇ ਵਿੱਚ ਕੇਸਿਸ ਤੇਜ਼ੀ ਨਾਲ ਵੱਧ ਰਹੇ ਨੇ, 20,471 ਟੋਟਲ ਕੇਸ ਨੇ। ਪਿਛਲੇ 24 ਘੰਟੇ 'ਚ 7 ਮੌਤਾਂ ਹੋਈਆਂ, 652 ਟੋਟਲ ਡੈਥਸ ਨੇ ਇੰਡੀਆ ਦੀਆਂ। ਇਸੇ ਤਰ੍ਹਾਂ ਸਵੀਡਨ, ਕਿਉਂਕਿ ਅਜੇ ਯੂਰਪ ਦੀ ਮਾਰ ਚੋਂ ਨਹੀਂ ਨਿਕਲ ਰਿਹਾ, ਸਵੀਡਨ ਦੇ ਵਿੱਚ 172 ਮੌਤਾਂ ਪਿਛਲੇ 24 ਘੰਟੇ 'ਚ ਹੋਈਆਂ ਨੇ, 1937 ਟੋਟਲ ਡੈਥਸ ਨੇ। ਔਰ ਇਹ ਸਾਰੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਇਜ਼ਰਾਈਲ 5 ਮੌਤਾਂ ਔਰ ਪਿਛਲੇ ਕੁੱਲ ਮੌਤਾਂ ਉਹਨਾਂ ਦੀਆਂ 199 ਨੇ। ਇਕਵਾਡੋਰ ਜਿਹਦਾ ਅੱਗੇ ਵੀ ਮੈਂ ਜ਼ਿਕਰ ਕੀਤਾ ਸੀ, ਉੱਥੇ ਵੀ ਮੌਤਾਂ, ਭਾਵੇਂ ਛੋਟਾ ਮੁਲਕ ਹੈ, 17 ਡੈਥ ਪਿਛਲੇ 24 ਘੰਟੇ 'ਚ ਹੋਈਆਂ ਨੇ। ਔਰ ਪਾਕਿਸਤਾਨ ਦੇ ਵਿੱਚ ਵੀ ਪਿਛਲੇ 24 ਘੰਟੇ 'ਚ 11 ਡੈਥਸ ਨੇ, ਟੋਟਲ 212 ਡੈਥਸ ਪਾਕਿਸਤਾਨ 'ਚ ਹੋਈਆਂ ਨੇ। ਕੇਸ 10,076 ਨੇ। ਪਰ ਇੱਕ ਗੱਲ ਜਿਹੜੀ ਮੈਂ ਕਿਸੇ ਹੋਰ ਨੈਟਵਰਕ ਤੇ ਦੇਖ ਰਿਹਾ ਸੀ ਕਿ ਕਰਾਚੀ ਦੇ ਵਿੱਚ ਜ਼ਿਆਦਾ ਕੇਸਿਸ ਆ ਰਹੇ ਨੇ। ਔਰ ਇਹ ਜਦੋਂ ਵੱਡੇ ਸ਼ਹਿਰਾਂ ਦੇ ਵਿੱਚ ਕਰਾਚੀ ਹੋਏ ਜਾਂ ਲਾਹੌਰ ਹੋਏ ਜਾਂ ਇੱਧਰ ਅਸੀਂ ਦਿੱਲੀ, ਬੰਬੇ, ਮਦਰਾਸ ਜਾਂ ਕਲਕੱਤਾ ਦੇਖਦੇ ਹਾਂ, ਜਦੋਂ ਇਸ ਲੈਵਲ ਦੇ ਸ਼ਹਿਰਾਂ ਦੇ ਵਿੱਚ ਕੁਝ ਆਉਂਦਾ ਹੈ ਤਾਂ ਫਿਰ ਜ਼ਾਹਰ ਹੈ ਕਿ ਐਕਸਪੋਜ਼ਰ ਵੀ ਜ਼ਿਆਦਾ ਹੁੰਦਾ ਹੈ ਔਰ ਇਹਦਾ ਜ਼ਿਆਦਾ ਫੀਅਰ ਹੁੰਦਾ ਹੈ ਕਿ ਇਹ ਜਿਹੜਾ ਔਨਸੈਟ ਹੈ ਇਹ ਹੋਰ ਵੀ ਜ਼ਿਆਦਾ ਨੁਕਸਾਨ ਕਰੇਗਾ। ਸੋ ਕੁੱਲ ਮਿਲਾ ਕੇ ਅਜੇ ਵੀ ਬੇਸ਼ੱਕ ਨਿਊਯਾਰਕ ਦੇ ਹਵਾਲੇ ਨਾਲ ਕੋਈ ਬਹੁਤ ਜ਼ਿਆਦਾ ਤੇਜ਼ੀ ਨਹੀਂ ਆਈ ਹੈ ਕਿ ਕੇਸ ਜਿਹੜੇ ਨੇ ਉਹ ਡਿਟੈਕਟ ਹੋ ਰਹੇ ਨੇ, ਟੈਸਟ ਕਿਟਸ ਵੀ ਨਵੀਆਂ ਨੇ। ਭਾਰਤ ਦੇ ਹਵਾਲੇ ਨਾਲ 40 ਜਿਹੜੀਆਂ ਨੇ ਟੈਸਟ ਕਿਟਸ ਦਾ ਜ਼ਿਕਰ ਹੈ, ਲੇਕਿਨ ਕੁੱਲ ਮਿਲਾ ਕੇ ਅਜੇ ਵੀ ਇਹ ਲੜਾਈ ਬਰਾਬਰ ਜਾਰੀ ਹੈ। ਔਰ ਮੈਂ ਆਪਣੇ ਉਹਨਾਂ ਵੀਰਾਂ ਭੈਣਾਂ ਨੂੰ ਜਿਹੜੇ ਹਰ ਚੀਜ਼ ਨੂੰ ਕੰਸਪੀਰੇਸੀ ਕੇਸ ਜਿਹੜੀ ਥਿਉਰੀ ਦੇ ਨਾਲ ਜੋੜ ਕੇ ਇਹ ਸਮਝਦੇ ਨੇ ਕਿ ਜੀ ਇਹ ਜਾਣ ਕੇ ਇਹਨਾਂ ਨੇ ਕ੍ਰੀਏਟ ਕੀਤਾ, ਵਧਾ ਚੜਾ ਕੇ ਦੱਸ ਰਹੇ ਨੇ, ਇਹ ਕੋਈ ਏਡੀ ਗੱਲ ਨਹੀਂ ਹੈ, ਕੋਈ ਪਰਲੋ ਨਹੀਂ ਆ ਗਈ, ਇਹ ਪਹਿਲਾਂ ਵੀ ਬਾਕੀ ਬਿਮਾਰੀਆਂ ਨਾਲ ਵੀ ਲੋਕ ਇਵੇਂ ਨਾ ਦੇਖੋ ਜਾਂ ਇਵੇਂ ਨਾ ਸੋਚੋ, ਕੋਈ ਦਵਾਈ ਕਾਰਗਰ ਨਹੀਂ। ਔਰ ਇਹ ਜਿਹੜੇ ਟ੍ਰਾਇਲ ਹਾਈਡਰੋਕਸੀ ਕਲੋਰੋਕੁਇਨ ਦੇ ਆਏ ਨੇ, ਰਾਦਰ ਇਹ ਵਰਸਟ ਕਰ ਰਿਹਾ ਸਿਚੁਏਸ਼ਨ ਨੂੰ ਜੀ। ਹੋਰ ਕੋਈ ਵੀ ਬੇਸ਼ੱਕ ਮਾਸਕ ਦਾ ਵੀ ਰੋਲ ਇਹ ਨਹੀਂ ਹੈ ਕਿ ਮਾਸਕ ਲਾਉਣ ਨਾਲ ਕੋਈ ਠੀਕ ਹੁੰਦਾ ਹੈ ਜਾਂ ਕੋਈ ਤੁਹਾਡੀ ਬਿਮਾਰੀ ਠੀਕ, ਇਹ ਸਿਰਫ ਇਹਨਾਂ ਹੈ ਕਿ ਭਾਈ ਤੁਸੀਂ ਖੰਗੋਗੇ ਜਾਂ ਤੁਸੀਂ ਨਿੱਛ ਮਾਰੋਗੇ ਤੇ ਦੂਜੇ ਦਾ ਬਚਾਅ ਹੈ। ਲੇਕਿਨ ਅਜੇ ਤੱਕ ਜੇ ਕੋਈ ਪਰਹੇਜ਼ਗਾਰੀ ਹੈ, ਉਹ ਹਾਈਜੀਨ ਹੈ ਇੰਡੀਵਿਜੂਅਲ, ਜਿਹਦੇ 'ਚ ਹੱਥ ਧੋਣਾ ਹੈ, ਆਪਣੇ ਆਪ ਨੂੰ ਜਿਹੜਾ ਉਹ ਅੱਡ ਰੱਖਣਾ ਹੈ, ਔਰ ਇਸ ਸਾਰੇ ਦੇ ਨਾਲ ਹੈਲਥੀ ਫੂਡ ਔਰ ਹੈਲਥੀ ਤੁਹਾਡਾ ਰਹਿਣ ਸਹਿਣ ਔਰ ਘੱਟ ਤੋਂ ਘੱਟ ਐਕਸਪੋਜ਼ਰ, ਇਸ ਦੇ ਉੱਤੇ ਅਸੀਂ ਜ਼ਰੂਰ ਜਿਹੜੀ ਹੈ ਕਰੀਏ। ਕੋਈ ਇਹ ਵੀ ਨਹੀਂ ਹੈ ਕਿ ਅਸੀਂ ਕੋਈ ਖੌਫ ਪੈਦਾ ਕਰਨਾ ਹੈ, ਲੇਕਿਨ ਇਹ ਵੀ ਇੱਕ ਸਿਆਣੀ ਗੱਲ ਹੁੰਦੀ ਹੈ ਕਿ ਜਿੱਥੇ ਤੁਸੀਂ ਅਕਲ ਤੋਂ ਕੰਮ ਲੈਂਦੇ ਹੋ। ਔਰ ਇਹ ਗੱਲ ਜਿਹੜੀ ਕਬੀਰ ਸਾਹਿਬ ਦਾ ਫਰਮਾਨ ਹੈ ਕਿ ਜੋ ਪੜੋਸੀ ਕੇ ਹੁਆ ਤੂੰ ਆਪਣੇ ਵੀ ਜਾਣ, ਜਿਹੜਾ ਗਵਾਂਢੀ ਦੇ ਹੋਇਆ ਸਮਝ ਤੇਰੇ ਵੀ ਹੋਇਆ। ਸੋ ਜੇ ਅਸੀਂ ਇਹ ਸਮਝਾਂਗੇ ਜੀ ਨਹੀਂ 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 ਇਹ ਤਾਂ ਫਲਾਣੇ ਨੇ ਤੇ ਢਿਮਕੇ ਨੇ ਤਾਂ ਉਹ ਮੀਟ ਈਟਰ ਨੇ ਤੇ ਅਸੀਂ ਵੈਜੀਟੇਰੀਅਨ ਹੈ ਤੇ ਉਹ ਚਿੱਟੀ ਚਮੜੀ ਹੈ ਤੇ ਅਸੀਂ ਕਾਲੀ ਚਮੜੀ ਹੈ ਜਾਂ ਭੂਰੀ, ਇਹ ਇਹਦੇ ਚ ਕੋਈ, ਇਹ ਸਾਰਾ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਕੋਈ ਕ੍ਰਾਈਟੇਰੀਆ ਬੱਚੇ ਛੋਟੇ ਜਵਾਨ ਬੁੱਢੇ ਦਾ ਨਹੀਂ ਹੈ, ਕੋਈ ਰੇਸ ਦਾ ਨਹੀਂ ਹੈ, ਕੋਈ ਹੋਰ ਨਹੀਂ ਹੈ, ਸਾਰੇ ਹੀ ਇਸ ਦਾ ਸ਼ਿਕਾਰ ਨੇ। ਸੋ ਮੈਂ ਕੰਕਲੂਡ ਕਰਾਂ ਕਿ ਅਸੀਂ ਇਸ ਮੌਕੇ ਅਗੇਨ ਜਿਹੜੀ ਸਟਰੈਂਥ ਨਿਕਲਦੀ ਹੈ ਉਹ ਤੁਹਾਡੇ ਆਪਣੇ ਅੰਦਰੋਂ ਨਿਕਲਣੀ ਹੈ, ਤੇ ਤੁਹਾਡੇ ਅੰਦਰੋਂ ਉਦੋਂ ਹੀ ਨਿਕਲਦੀ ਹੈ ਜਦੋਂ ਤੁਹਾਡਾ ਅੰਦਰ ਰੱਬ ਦੇ ਨਾਲ ਜੁੜਿਆ ਹੁੰਦਾ ਹੈ। ਅਲਟੀਮੇਟਲੀ ਇਸ ਸਾਰੀ ਕਾਇਨਾਤ ਦਾ ਮਾਲਕ ਰੱਬ ਹੈ, ਇਸ ਸਾਡੀ ਧਰਤੀ ਦਾ ਮਾਲਕ ਰੱਬ ਹੈ, ਔਰ ਉਸ ਦੇ ਅੱਗੇ ਹੀ ਅਸੀਂ ਅਰਦਾਸ ਕਰਦੇ ਹਾਂ। ਔਰ ਆਪਣੀਆਂ ਅਰਦਾਸਾਂ ਦੇ ਵਿੱਚ, ਆਪਣੀਆਂ ਦੁਆਵਾਂ ਦੇ ਵਿੱਚ, ਆਪਣੀਆਂ ਪ੍ਰੇਅਰਸ ਦੇ ਵਿੱਚ, ਆਪਣੇ ਚਿੰਤਨ ਦੇ ਵਿੱਚ ਉਹਨਾਂ ਸਾਰਿਆਂ ਨੂੰ, ਖਾਸ ਤੌਰ ਤੇ ਜਿਹੜੇ ਫਰੰਟ ਲਾਈਨ ਦੇ ਉੱਤੇ ਲੜਾਈ ਲੜ ਰਹੇ ਨੇ, ਡਾਕਟਰਸ, ਨਰਸਿਸ, ਲੈਬ ਟੈਕਨੀਸ਼ੀਅਨਸ, ਹਸਪੀਟਲਸ ਦਾ ਅਮਲਾ ਫੈਲਾ, ਸੈਨੀਟੇਸ਼ਨ, ਕ੍ਰੀਮੇਸ਼ਨ ਗਰਾਊਂਡ ਔਰ ਗ੍ਰੇਵ ਯਾਰਡਸ ਦੇ ਵਿੱਚ ਜਿਹੜੇ ਡੇ ਐਂਡ ਨਾਈਟ ਜਿਹੜੇ ਕਹਿੰਦੇ ਨੇ ਜੀ ਨਹੀਂ ਨਹੀਂ ਇਹ ਪਹਿਲਾਂ ਵੀ ਹੁੰਦਾ, ਤੁਸੀਂ ਦੇਖੋ ਕਿ ਵੀ ਉੱਥੇ ਇੱਕ ਕੱਲ ਅਨਫੋਰਚੂਨੇਟ ਸਟੋਰੀ ਸੀ ਕਿ
ਜੇ ਇਸ ਵੇਲੇ ਸਭ ਤੋਂ ਜ਼ਿਆਦਾ ਕੋਈ ਬਿਜ਼ਨਸ ਬੂਮ ਕਰ ਰਹੀ ਹੈ ਤੇ ਉਹ ਕ੍ਰੀਮੇਸ਼ਨ ਗਰਾਊਂਡਸ ਔਰ ਗ੍ਰੇਵ ਯਾਰਡਸ ਦੀ ਹੈ, ਔਰ ਕਈ ਹਫ਼ਤੇ ਲੱਗ ਰਹੇ ਨੇ ਕਈਆਂ ਨੂੰ ਕਰਨ ਦੇ ਲਈ, ਕਿਉਂਕਿ ਉਹਨਾਂ ਦੇ ਕੋਲ ਵਕਤ ਹੀ ਨਹੀਂ ਹੈ, ਵਰਕਰਸ ਔਰ ਪਲੇਸ ਨਹੀਂ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਵੀ ਜਿਹੜੇ ਡੇ ਐਂਡ ਨਾਈਟ ਲੱਗੇ ਹੋਏ ਨੇ, ਪਲੱਸ ਜਿਹੜੇ ਸਫਰ ਕਰ ਰਹੇ ਨੇ, ਜਿਹੜੇ ਉਹਨਾਂ ਦੇ ਪਰਿਵਾਰਜਨ ਜਿਹੜੇ ਉਹਨਾਂ ਤੱਕ ਮਿਲ ਵੀ ਨਹੀਂ ਸਕਦੇ ਔਰ ਜਿਨ੍ਹਾਂ ਨੂੰ ਵਿਛੋੜੇ ਪੈ ਰਹੇ ਨੇ, ਉਹਨਾਂ ਸਾਰਿਆਂ ਨੂੰ ਆਪਣੀਆਂ ਯਾਦਾਂ 'ਚ ਲਿਆ ਕੇ ਰੱਬ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਜਿਹੜੇ ਸਾਡੇ ਇਸ ਵਕਤ ਸਾਡੇ ਨਾਲ ਦਰਸ਼ਕ ਜੁੜੇ ਹੋਏ ਆ, ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ ਵੀ। ਤੇ ਡਾਕਟਰ ਸਾਹਿਬ ਬਹੁਤ ਧੰਨਵਾਦ ਤੁਹਾਡਾ, ਤੁਸੀਂ ਜਿਹੜੇ ਜਾਣਕਾਰੀ ਦਿੱਤੀ ਹੈ ਤੇ ਸਾਰੇ ਜਿਹੜੇ ਵੇਰਵੇ ਹੈਗੇ ਆ ਉਹ ਸਾਡੇ ਨਾਲ ਸਾਂਝੇ ਕੀਤੇ ਆ। ਵਿਊਅਰਸ, ਅਗਲੇ ਸੈਗਮੈਂਟ ਦੇ ਵਿੱਚ ਅਸੀਂ ਰਿਪੋਰਟਰਸ ਵਿਦਆਊਟ ਬਾਰਡਰਸ ਦੀ ਜਿਹੜੀ ਰਿਪੋਰਟ ਹੈਗੀ ਹੈ ਪ੍ਰੈਸ ਫਰੀडम ਇੰਡੈਕਸ ਦੇ ਹਵਾਲੇ ਨਾਲ, ਉਹਦੇ ਤੇ ਅਸੀਂ ਵਿਚਾਰ ਚਰਚਾ ਕਰਾਂਗੇ। ਤੇ ਭਾਰਤ ਦਾ ਉਹਦੇ ਵਿੱਚ 142ਵਾਂ 142 ਜਿਹੜਾ ਨੰਬਰ ਹੈ, ਉਹ ਅਸੀਂ ਉਹਦੇ ਜਿਹੜੇ ਵੇਰਵੇ ਨੇ ਉਹ ਸਾਂਝੇ ਕਰਾਂਗੇ। ਸੋ ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕਾਂਗੇ। ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਮੁਲਾਕਾਤ ਹੁੰਦੀ ਹੈ।